ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਸਮਾਜ ਦੇ ਅੰਦਰ ਇੱਕ ਕੈਟਾਂ ਟੌਟਾਂ ਦਾ, ਗਦਾਰਾਂ ਦਾ ਇੱਕ ਇਹੋ ਜਿਹਾ ਟੋਲਾ ਸਰਗਰਮ ਆ ਜਿਹੜਾ ਹਰ ਉਸ ਸਿੱਖ ਦੇ ਖਿਲਾਫ ਡਟਿਆ ਰਹਿੰਦਾ ਜਿਹੜਾ ਵੀ ਸਿੱਖ ਪੰਥ ਪ੍ਰਸਤੀ ਦੀ ਭਾਵਨਾ ਤਹਿਤ ਸਰਗਰਮੀਆਂ ਕਰਦਾ ਹੈ। ਸਿੱਖ ਜਥੇਬੰਦੀਆਂ ਜਾਂ ਉਹ ਸਰਗਰਮੀਆਂ ਜਿਹੜੀਆਂ ਸਿੱਖੀ ਦੀ ਚੜ੍ਹਦੀ ਕਲਾ ਵਾਲੀਆਂ ਹੁੰਦੀਆਂ ਨੇ, ਉਹਨਾਂ ਸਰਗਰਮੀਆਂ ਦੇ ਖਿਲਾਫ ਇਹ ਜਿਹੜੇ ਕੈਟ ਟਾਊਟ ਤੇ ਗਦਾਰ ਟਾਈਪ ਲੋਕ ਨੇ, ਇਹ ਹਕੂਮਤ ਦੀ ਸ਼ਹਿ ਉੱਤੇ ਲਗਾਤਾਰ ਜਿਹੜਾ ਹੈ ਕੂੜ ਪ੍ਰਚਾਰ ਵੀ ਕਰਦੇ ਆ ਤੇ ਉਹਨਾਂ ਪ੍ਰੋਗਰਾਮਾਂ ਨੂੰ, ਉਹਨਾਂ ਸਰਗਰਮੀਆਂ ਨੂੰ ਸਾਬੋਟਾਜ ਵੀ ਕਰਦੇ ਆ। ਇਹਨਾਂ ਦਿਨਾਂ ਦੇ ਵਿੱਚ ਸਾਰੇ ਸੰਸਾਰ ਵਿੱਚ ਇਹ ਚਰਚਾ ਚੱਲ ਰਹੀ ਆ ਕਿ ਭਾਰਤੀ ਹਕੂਮਤੀ ਤੰਤਰ ਨੇ 65 ਦੇਸ਼ਾਂ ਦੇ ਵਿੱਚ 300 ਦੇ ਕਰੀਬ ਫਰਜ਼ੀ ਨਿਊਜ਼ ਵੈਬਸਾਈਟਾਂ ਬਣਾ ਕੇ ਉੱਥੋਂ ਫਰਜ਼ੀ ਖਬਰਾਂ ਤੇ ਫੋਟੋਆਂ ਪਾ ਕੇ ਵਿਦੇਸ਼ੀ ਲੋਕਾਂ ਨੂੰ ਗੁੰਮਰਾਹ ਕਰਨ ਦਾ, ਖਾਸ ਤੌਰ ਤੇ ਪਾਕਿਸਤਾਨ ਦੇ ਖਿਲਾਫ ਜਿਹੜਾ ਹੈ ਮਾਹੌਲ ਸਿਰਜਣ ਦਾ ਯਤਨ ਆਰੰਭਿਆ ਹੋਇਆ। ਤੇ ਉਹ ਸਾਰੀਆਂ ਜਿਹੜੀਆਂ ਨਕਲੀ ਫਰਜ਼ੀ ਨਿਊਜ਼ ਵੈਬਸਾਈਟਾਂ ਨੇ, ਉਹਨਾਂ ਦੇ ਨਾਂ ਜਿਹੜੇ ਨੇ ਉਹ ਉਹਨਾਂ ਮੁਲਕਾਂ ਦੇ ਵਿੱਚ ਜਿਹੜੇ ਮਸ਼ਹੂਰ ਪ੍ਰਸਿੱਧ ਜਿਹੜੇ ਉੱਥੋਂ ਦੇ ਅਖਬਾਰ ਨੇ ਜਾਂ ਹੋਰ ਚੀਜ਼ਾਂ ਨੇ, ਉਹਨਾਂ ਦੇ ਨਾਲ ਮਿਲਦੇ ਜੁਲਦੇ ਰੱਖ ਕੇ ਕੰਮ ਜਿਹੜਾ ਹੈਗਾ ਕੀਤਾ ਜਾ ਰਿਹਾ। ਜਿਵੇਂ ਟੋਰਾਂਟੋ ਈਵਨਿੰਗ ਟੈਲੀਗ੍ਰਾਮ, ਟੋਰਾਂਟੋ ਮੇਲ, ਕਿਊਬਕ ਟੈਲੀਗ੍ਰਾਫ, ਟਾਈਮਸ ਆਫ ਨਿਊ ਬ੍ਰੰਜ਼ਵਿਕ, ਇੱਦਾਂ ਨਾਂ ਰੱਖ ਕੇ ਉਹਨਾਂ ਦੇ ਵਿੱਚ ਉਹ ਕੁਝ ਲਿਖਿਆ ਜਾਂਦਾ ਜਿਹਦੇ ਨਾਲ ਆਪ ਦਾ ਜਿਹੜਾ ਏਜੰਡਾ ਹੈਗਾ ਉਹ ਲਾਗੂ ਹੋ ਸਕੇ ਤੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਦੇ ਮਨਮਰਜ਼ੀ ਦੇ ਨਤੀਜੇ ਜਿਹੜੇ ਆ ਉਹ ਕੱਢੇ ਜਾ ਸਕਣ। ਖੋਜ ਅਦਾਰੇ ਦੇ ਕਾਰਜਕਾਰੀ ਡਾਇਰੈਕਟਰ ਜਿਹੜੇ ਅਲੈਗਜੈਂਡਰ ਅਲਾਫਿਲਪ ਨੇ ਕਿਹਾ ਵੀ ਇਹ ਜਿਹੜੇ ਖਾਤੇ ਆ ਸਨ 2010 ਤੋਂ ਬਣਨੇ ਸ਼ੁਰੂ ਹੋਏ ਨੇ ਤੇ ਇਹਨਾਂ ਦਾ ਬਾਹਲਾ ਉਦੇਸ਼ ਜਿਹੜਾ ਹੈ ਉਹ ਆਪਦੀ ਬੱਲੇ ਬੱਲੇ ਕਰਾਉਣਾ ਤੇ ਪਾਕਿਸਤਾਨ ਨੂੰ ਭੰਡਣਾ। ਅਖਬਾਰਾਂ ਅਨੁਸਾਰ ਜਿਹੜਾ ਇਹ ਸਾਰਾ ਕੁਝ ਕਰਦਾ ਕਰਾਉਂਦਾ ਹੈ ਉਹ ਸ੍ਰੀਵਾਸਤਵਾ ਗਰੁੱਪ ਕਰਕੇ ਜਾਣਿਆ ਜਾਂਦਾ ਤੇ ਇਹ ਉਹੀ ਗਰੁੱਪ ਆ ਜਿਹਨੇ ਯੂਰਪ ਦੇ ਸੱਜੇ ਪੱਖੀ ਸੰਸਦ ਮੈਂਬਰਾਂ ਦੇ ਗਰੁੱਪ ਦੇ ਕਸ਼ਮੀਰ ਦੌਰੇ ਦਾ ਪ੍ਰਬੰਧ ਕਰਵਾਇਆ ਸੀ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਨਾਲ ਜਿਹੜੀ ਮੀਟਿੰਗ ਕਰਵਾਈ ਸੀ। ਤੋ ਇਹ ਜਿਹੜਾ ਸ੍ਰੀਵਾਸਤਵਾ ਵਾਲਾ ਗਰੁੱਪ ਵਾ, ਇਹਦੇ ਪੱਤਰਕਾਰਾਂ ਬਾਰੇ ਜਾਂ ਇਹਦੀਆਂ ਸਾਰੀਆਂ ਸਰਗਰਮੀਆਂ ਬਾਰੇ ਇਹਨਾਂ ਦਿਨਾਂ ਦੇ ਵਿੱਚ ਸਾਰੇ ਸੰਸਾਰ ਵਿੱਚ ਜਿਹੜੀ ਚਰਚਾ ਚੱਲ ਰਹੀ ਆ, ਤਾਂ ਉੱਥੇ ਸਾਨੂੰ ਵੀ ਇਹ ਗੱਲ ਸੋਚਣੀ ਚਾਹੀਦੀ ਆ ਕਿ ਇੱਦਾਂ ਦੇ ਹੋਰ ਪਤਾ ਨਹੀਂ ਕਿੰਨੇ ਕੁ ਅਦਾਰੇ ਜਿਹੜੇ ਨੇ ਉਹ ਸਿੱਖ ਧਰਮ ਨੂੰ ਜਾਂ ਸਿੱਖਾਂ ਨੂੰ ਟਾਰਗੇਟ ਬਣਾ ਕੇ ਚੱਲ ਰਹੇ ਹੋਣਗੇ। ਭਾਰਤੀ ਹਕੂਮਤੀ ਤੰਤਰ ਨੇ ਸਿੱਖਾਂ ਨੂੰ ਦੁਨੀਆ ਭਰ ਦੇ ਵਿੱਚ ਆਪਦੇ ਏਜੰਡੇ ਤਹਿਤ ਬਦਨਾਮ ਕਰਨ ਦੇ ਲਈ, ਆਪਦੀ ਮਰਜ਼ੀ ਦੇ ਚਿਹਰਿਆਂ ਨੂੰ ਸਿੱਖ ਆਗੂ ਦੇ ਰੂਪ ਦੇ ਵਿੱਚ ਉਭਾਰਨ ਦੇ ਲਈ ਤੇ ਸਿੱਖਾਂ ਨੂੰ ਚੰਗੇ ਜਾਂ ਮਾੜੇ ਆਪਦੇ ਮਨਮਰਜ਼ੀ ਦੇ ਅਰਥਾਂ ਵਿੱਚ ਪੇਸ਼ ਕਰਨ ਕਰਾਉਣ ਦੇ ਲਈ ਜੋ ਕੁਝ ਮੀਡੀਆ ਦੇ ਰਾਹੀਂ ਕਰਨਾ ਕਰਾਉਣਾ ਹੈ, ਉਹਦੇ ਬਾਰੇ ਸਿੱਖ ਜਗਤ ਵਿੱਚ ਅਜੇ ਉਨੀ ਚੇਤਨਤਾ ਨਹੀਂ ਹੈ ਜਿੰਨੀ ਹੋਣੀ ਚਾਹੀਦੀ ਹੈ। ਜੇ ਇਸ ਗੱਲ ਨੂੰ ਸਮਝਣਾ ਸਮਝਾਉਣਾ ਵੀ ਹੋਵੇ ਤਾਂ ਸਾਡੇ ਬੰਦਿਆਂ ਲਈ ਇੱਕ ਸੌਖਾ ਜਿਹਾ ਸ਼ਬਦ ਵਾ ਵੀ ਇਹ ਤਾਂ ਕੈਟਾਂ ਦੇ ਕੰਮ ਨੇ ਜੀ, ਟਾਊਟਾਂ ਦੇ ਕੰਮ ਨੇ। ਸੋ ਜਿਹੜਾ ਕੈਟ ਟਾਊਟ ਵਾਲਾ ਹਥਿਆਰ ਆ ਉਹ ਕਿਸੇ ਵੇਲੇ ਖਾੜਕੂਵਾਦ ਨੂੰ ਦਬਾਉਣ ਦੇ ਲਈ, ਫਿਜ਼ੀਕਲੀ ਖਾੜਕੂਆਂ ਦਾ ਨੁਕਸਾਨ ਕਰਨ ਦੇ ਲਈ, ਖਾਲਿਸਤਾਨੀ ਧਿਰ ਦਾ ਨੁਕਸਾਨ ਕਰਨ ਦੇ ਲਈ ਪੰਜਾਬ ਵਿੱਚ ਜਿਵੇਂ ਵਰਤਿਆ ਗਿਆ, ਅੱਜ ਕੈਟ ਜਾਂ ਟਾਊਟ ਦੀ ਵਰਤੋਂ ਆ ਜਿਹੜੀ ਉਹ ਸਿੱਖਾਂ ਦਾ ਅਕਸ ਖਰਾਬ ਕਰਨ ਦੇ ਲਈ, ਲੋਕਾਂ ਨੂੰ ਖਾਲਿਸਤਾਨੀ ਜਾਂ ਸਿੱਖਾਂ ਦੇ ਸੰਘਰਸ਼ ਦੇ ਖਿਲਾਫ ਕਰ ਦੇਣ ਦੇ ਲਈ ਵਰਤੀ ਹੋ ਰਹੀ ਆ। ਉਹ ਚੀਜ਼ ਬਾਰੇ ਸਾਡੇ ਬੰਦਿਆਂ ਨੂੰ ਜਿਸ ਤਰੀਕੇ ਦਾ, ਜਿਸ ਪੱਧਰ ਦਾ ਗਿਆਨ ਹੋਣਾ ਚਾਹੀਦਾ ਉਹ ਅਜੇ ਤੱਕ ਵੀ ਨਹੀਂ ਆਇਆ। ਜਦੋਂ ਕਿ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅੱਜ ਤੋਂ 40 ਸਾਲ ਪਹਿਲਾਂ ਸ਼ਰੇਆਮ ਇਹ ਗੱਲ ਕਹਿੰਦੇ ਰਹੇ ਆ,
ਕਿ ਭਾਰਤ ਦਾ ਮੀਡੀਆ, ਇਹ ਜਿਹੜੇ ਪੱਤਰਕਾਰ ਨੇ, ਇਹ ਉਹ ਕੁਝ ਲਿਖਦੇ ਲਿਖਾਉਂਦੇ ਆ ਜੋ ਮੈਂ ਕਿਹਾ ਨਹੀਂ ਹੁੰਦਾ, ਤੇ ਜਿਹੜਾ ਕੁਝ ਮੈਂ ਕਿਹਾ ਹੁੰਦਾ, ਜਿਹੜੀ ਮੇਰੀ ਸੋਚ ਆ ਜਾਂ ਜਿਹੜਾ ਮੇਰਾ ਐਲਾਨ ਜਾਂ ਜਿਹੜਾ ਮੇਰਾ ਬਿਆਨ ਹੁੰਦਾ ਹੈ, ਬਾਬਾ ਜਰਨੈਲ ਸਿੰਘ ਜੀ ਕਹਿੰਦੇ ਹੁੰਦੇ ਸੀ ਉਹ ਇਹ ਛਾਪਦੇ ਨਹੀਂ ਹੈਗੇ। ਸੋ ਉਦੋਂ ਵੀ ਇਹੀ ਸਮੱਸਿਆ ਸੀ ਤੇ ਅੱਜ ਵੀ ਇਹੀ ਸਮੱਸਿਆ। ਖਾੜਕੂਵਾਦ ਮੌਕੇ ਵੀ ਸੈਂਸਰ ਲਾ ਕੇ ਸਿੰਘਾਂ ਦੀ ਆਵਾਜ਼ ਜਿਹੜੀ ਸੀ ਉਹ ਦਬਾਈ ਜਾਂਦੀ ਸੀ। ਉਦੋਂ ਵੀ ਕੈਟਾਂ ਟੋਟਾਂ ਦੇ ਬਿਆਨ ਜਿਹੜੇ ਸੀਗੇ ਉਹ ਵੱਡੇ ਖਾੜਕੂਆਂ ਵਾਂਗੂ ਵੀ ਇਹ ਬੜੇ ਕਾਮਯਾਬ ਤੇ ਗਰੀਲੇ ਨੇ, ਉਹਨਾਂ ਨੂੰ ਉਭਾਰਨ ਦੇ ਲਈ ਪੂਰਾ ਜਿਹੜਾ ਸੀ ਮੌਕਾ ਦਿੱਤਾ ਜਾਂਦਾ ਸੀ। ਇਹ ਸਾਰੇ ਵਰਤਾਰੇ ਉੱਤੇ ਜਿੰਨੀ ਚਿੰਤਾ ਕਰਨ ਦੀ ਲੋੜ ਹੈ, ਉਨੇ ਅਵੇਅਰ ਅਸੀਂ ਹੈ ਨਹੀਂ। ਕਈ ਲੋਕਾਂ ਨੂੰ ਤਾਂ ਇਹ ਵੀ ਵਹਿਮ ਹੋ ਸਕਦਾ ਵੀ ਕੈਟਾਂ ਟੋਟਾਂ ਦਾ ਹੁਣ ਸ਼ਾਇਦ ਉਵੇਂ ਦਾ ਕੋਈ ਰੋਲ ਨਹੀਂ ਰਿਹਾ, ਪਰ ਜਦੋਂ ਡੀਜੀਪੀ ਸਰਬਦੀਪ ਸਿੰਘ ਬਿਰਕ ਨੇ 19 ਫਰਵਰੀ 2006 ਨੂੰ ਐਲਾਨੀਆ ਤੌਰ ਤੇ ਕਿਹਾ ਸੀ ਕਿ ਪੰਜਾਬ ਪੁਲਿਸ ਦੇ ਕੋਲ 300 ਕੈਟ ਨੇ ਜਿਹੜੇ ਅਸੀਂ ਅੱਡ-ਅੱਡ ਮੁਲਕਾਂ ਦੇ ਵਿੱਚ ਫਰਜ਼ੀਨਾਮਾ ਹੇਠ ਸਥਾਪਿਤ ਕੀਤੇ ਹੋਏ ਨੇ, ਉਸ ਮੌਕੇ ਵੀ ਬੜਾ ਹੋ ਹੱਲਾ ਮਚਿਆ। ਪਰ ਜ਼ਿਆਦਾ ਗੱਲ ਨੰਗੀ ਉਦੋਂ ਹੋਈ ਜਦੋਂ 2 ਸਾਲ ਪਹਿਲਾਂ ਪਿੰਕੀ ਕੈਟ ਨੇ ਖੁਲਾਸਾ ਕੀਤਾ ਤੇ ਉਹਨੇ ਗੁਰਚਰਨ ਸਿੰਘ ਸੈਦਪੁਰੀ ਦਾ ਵੀ ਜ਼ਿਕਰ ਕੀਤਾ ਵੀ ਉਹ ਸਿਆਟਲ ਦੇ ਵਿੱਚ ਉੱਥੇ ਪੰਥਕ ਸਫਾਂ 'ਚ ਵਿਚਰ ਕੇ ਚੌਧਰੀ ਬਣਿਆ ਹੋਇਆ। ਉਦੋਂ ਇਹ ਗੱਲ ਫਿਰ ਉੱਭਰੀ ਕਿ ਹੋਰ ਪਤਾ ਨਹੀਂ ਕਿੰਨੇ ਕੁ ਇਹੋ ਜਿਹੇ ਲੋਕ ਜਿਹੜੇ ਖਾੜਕੂਵਾਦ ਦੇ ਦੌਰਾਨ ਤਾਂ ਸਟੇਟ ਦਾ ਪੱਖ ਪੂਰਦੇ ਰਹੇ ਤੇ ਹੁਣ ਉਹ ਅੱਡ-ਅੱਡ ਮੁਲਕਾਂ ਦੇ ਵਿੱਚ ਜਾ ਕੇ ਉੱਥੇ ਪੰਥਕ ਬਣ ਬਹਿੰਦੇ ਆ। ਉੱਥੇ ਉਹਨਾਂ ਦਾ ਅਕਸ ਜਿਹੜਾ ਹੈ ਉਹ ਸਾਬਕਾ ਖਾੜਕੂਆਂ ਵਾਲਾ ਜਾਂ ਵੀ ਪਹਿਲੋਂ ਇਹ ਜੀ ਬੜੇ ਕਾਮਯਾਬ ਖਾੜਕੂ ਰਹੇ ਆ। ਇੱਥੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਖਾੜਕੂ ਲਹਿਰ ਪੂਰੇ ਜੋਬਨ ਤੇ ਸੀ, ਉਦੋਂ ਇਦਾਂ ਸੌਦੇ ਹੁੰਦੇ ਰਹੇ ਆ ਕਿ ਭਾਈ ਤੂੰ 2-4 ਖਾੜਕੂ ਵੱਡੇ ਫੜਾ ਦੇ ਤੇ ਮਰਵਾ ਦੇ, ਅਸੀਂ ਤੈਨੂੰ ਬਾਹਰ ਕੱਢ ਦਿਆਂਗੇ। ਤੇ ਜਿਹੜੇ ਅਫਸਰ ਨੇ ਉਹਨੂੰ ਬਾਹਰ ਕੱਢਿਆ, ਉਹਨੂੰ ਜਾਣ ਦਿੱਤਾ ਬੰਦੇ ਨੂੰ, ਕਿਸੇ ਨੂੰ, ਉਹਨੇ ਫਿਰ ਬਾਅਦ ਵਿੱਚ ਉਹਦੇ ਨਾਲ ਕੰਟੈਕਟ ਬਣਾ ਲਿਆ ਕਿ ਭਾਈ ਨਹੀਂ, ਤੇਰੀ ਇਹ ਗੱਲ ਨੰਗੀ ਵੀ ਹੋ ਸਕਦੀ ਆ ਕਿ ਤੂੰ ਫਲਾਨੇ ਬੰਦਿਆਂ ਦਾ ਨੁਕਸਾਨ ਕਰਾ ਕੇ ਗਿਆ ਤੇ ਸਾਨੂੰ ਕੰਮ ਜਿਹੜਾ ਹੈਗਾ ਉਹ ਦਿੰਦਾ ਰਹੇ। ਉਹ ਕਹਿੰਦਾ ਜੀ ਮੈਂ ਕੈਨੇਡਾ ਜਾਂ ਇੰਗਲੈਂਡ ਜਾਂ ਅਮਰੀਕਾ 'ਚ ਹੁਣ ਤੁਹਾਨੂੰ ਮੈਂ ਕੀ ਕੰਮ ਦੇਵਾਂਗਾ। ਉਹ ਕਹਿੰਦੇ ਕੋਈ ਚੱਕਰ ਨਹੀਂ, ਤੂੰ ਇੱਥੇ ਪੰਥਕ ਤੇ ਖਾਲਿਸਤਾਨੀ ਬਣ ਕੇ ਹੌਲੀ ਹੌਲੀ ਆਪਦੀ ਸਪੇਸ ਪੈਦਾ ਕਰ, ਅਸੀਂ ਦੱਸਾਂਗੇ ਤੇ ਤੂੰ ਕੀ ਕੰਮ ਕਰ ਸਕਦਾ। ਸੋ ਇਸ ਵੇਲੇ ਵਿਦੇਸ਼ਾਂ ਦੇ ਵਿੱਚ ਕਈ ਪੰਥਕ ਸਰਗਰਮੀਆਂ ਦਾ ਜਾਂ ਇਉਂ ਕਹੀਏ ਵੀ ਪੰਥਕ ਸ਼ਖਸੀਅਤਾਂ ਦਾ, ਪੰਥਕ ਜਥੇਬੰਦੀਆਂ ਦਾ ਜਿਹੜਾ ਡਟਮਾ ਭਰਮਾ ਤੇ ਠੋਕਮਾ ਵਿਰੋਧ ਕਈ ਵਾਰੀ ਅਸੀਂ ਦੇਖਦੇ ਹਾਂ, ਉਹ ਕਾਰਨ ਕਰਾਉਣ ਵਾਲੇ ਬਾਹਲੇ ਬੰਦੇ ਭਾਰਤੀ ਹਕੂਮਤੀ ਏਜੰਡੇ ਤਹਿਤ ਵਿਚਰਨ ਵਾਲੇ ਹੀ ਹੁੰਦੇ ਆ। ਆਮ ਬੰਦੇ ਨੂੰ ਸਮਝ ਨਹੀਂ ਲੱਗਦੀ, ਪਰ ਜਿਹੜੀਆਂ ਅੱਡ-ਅੱਡ ਮੁਲਕਾਂ ਦੇ ਵਿੱਚ ਸਿੱਖਾਂ ਦੀ ਹੇਠੀ ਕਰਨ ਵਾਲੀਆਂ, ਸਿੱਖਾਂ ਦੀ ਬਦਨਾਮੀ ਕਰਨ ਵਾਲੀਆਂ ਵਾਰਦਾਤਾਂ ਨੇ, ਜਿਹੜੀਆਂ ਗੁਰਦੁਆਰਿਆਂ ਦੇ ਵਿੱਚ ਪੱਗਾਂ ਲਾਉਣ ਦੀਆਂ ਘਟਨਾਵਾਂ ਨੇ, ਮਰਿਆਦਾ ਜਾਂ ਹੋਰ ਮਸਲਿਆਂ ਉੱਤੇ ਜਿਹੜੇ ਤਕਰਾਰ ਨੇ, ਇਹ ਸਾਰਾ ਕੁਝ ਜਿਹੜਾ ਹੈ ਇਹਦੇ ਪਿੱਛੇ ਅਸਲੀ ਪਿੱਠ ਭੂਮੀ ਦੇ ਵਿੱਚ ਉਹ ਕੈਟ ਤੇ ਟਾਊਟ, ਉਹ ਭਾਰਤੀ ਹਕੂਮਤ ਦੇ ਹੱਥ ਚੁੱਕ ਕੇ ਖੜੇ ਹੈ, ਜਿਨ੍ਹਾਂ ਨੂੰ ਜ਼ਿੰਮੇਵਾਰੀ ਇਹ ਦਿੱਤੀ ਗਈ ਆ ਕਿ ਤੁਸੀਂ ਇੱਕ ਤਾਂ ਵਿਦੇਸ਼ਾਂ ਦੇ ਵਿੱਚ ਆਪ ਖਾਲਿਸਤਾਨੀ ਯੋਧਿਆਂ ਦੇ ਰੂਪ ਦੇ ਵਿੱਚ ਪੰਥਕ ਤੌਰ ਦੇ ਉੱਤੇ ਮੋਹਰੀ ਬਣ ਜਾਓ। ਦੂਜਾ ਜਿਹੜਾ ਹੈ ਕਿ ਤੁਸੀਂ ਸੱਚੇ ਸੁੱਚੇ ਪੰਥਕ ਅਤੇ ਖਾਲਿਸਤਾਨੀਆਂ ਨੂੰ ਭੰਡਣਾ ਤੇ ਉਹਨਾਂ ਨੂੰ ਸਟੇਜ ਦੇ ਨੇੜੇ ਨਹੀਂ ਲੱਗਣ ਦੇਣਾ, ਉਹਨਾਂ ਨੂੰ ਗੁਰਦੁਆਰਿਆਂ ਦੇ ਵਿੱਚ ਜਿੰਨਾ ਹੋ ਸਕੇ ਉਹਨਾਂ ਨੂੰ ਪਿੱਛੇ ਸੁੱਟਣਾ। ਤੀਜਾ ਜਿਹੜਾ ਹੈ ਕਿ ਜਿਹੜਾ ਇੱਥੇ ਤੁਸੀਂ ਫੰਡ ਇਕੱਠਾ ਹੁੰਦਾ ਜਾਂ ਕੋਈ ਸਰਮਾਇਆ ਜੁੜਦਾ, ਸੰਗਤ ਕੋਈ ਦਸਬੰਧ ਇਕੱਠਾ ਕਰਦੀ ਹੈ, ਤਾਂ ਪੰਜਾਬ ਦੇ ਵਿੱਚ ਜਿਨ੍ਹਾਂ ਬੰਦਿਆਂ ਕੋਲ ਜਾਣਾ ਹੈ ਉਹ ਜਦੋਂ ਤੁਸੀਂ ਦਿਓਗੇ ਤਾਂ ਤੁਹਾਨੂੰ ਉਹ ਖਾਲਿਸਤਾਨੀ ਯੋਧੇ ਮੰਨਣਗੇ।
ਤੁਹਾਨੂੰ ਉਹ ਪੰਥਕ ਤੌਰ ਦੇ ਉੱਤੇ ਮਾਨਤਾ ਦੇਣਗੇ ਕਿ ਬਾਹਰੋਂ ਮਾਇਆ ਇਕੱਠੀ ਕਰਕੇ ਇੱਥੇ ਸ਼ਹੀਦ ਪਰਿਵਾਰਾਂ ਦੀ ਖੈਰ ਸੁੱਖ ਪੁੱਛ ਰਹੇ ਆ। ਤੇ ਪੰਜਾਬ ਦੇ ਵਿੱਚ ਜਿਹੜੇ ਪੰਥਕ ਦਰਦ ਰੱਖਣ ਵਾਲੇ ਲੋਕ ਨੇ ਉਹਨਾਂ ਨੂੰ ਇਉਂ ਲੱਗਦਾ ਕਿ ਆਹ ਬੜਾ ਕਾਮਯਾਬ ਖਾੜਕੂ ਖਾਲਿਸਤਾਨੀ ਆ ਤੇ ਇਹਦੇ ਆਪਾਂ ਇਹਦੇ ਨਾਲ ਤਾਲਮੇਲ ਕਰੀਏ, ਤੇ ਉਹ ਤਾਲਮੇਲ ਫਿਰ ਨਾਭੇ ਜੇਲ੍ਹ ਦੀ ਕਾਲ ਕੋਠੜੀ ਵਿੱਚ ਜਾ ਕੇ ਹੀ ਅਕਲ ਆਉਂਦੀ ਆ। ਸਮਝ ਕਈਆਂ ਨੂੰ ਫੇਰ ਵੀ ਨਹੀਂ ਆਉਂਦੀ ਹੈਗੀ ਵੀ ਸਾਡੀ ਸੀਪ ਕਿਵੇਂ ਲੱਗ ਗਈ। ਪਰ ਇਸ ਮੌਕੇ ਇਹ ਗੱਲ ਵਾਰ-ਵਾਰ ਉੱਭਰ ਰਹੀ ਆ ਕਿ ਸਾਰੇ ਹੀ ਮੁਲਕਾਂ ਦੇ ਵਿੱਚ ਇਹੋ ਜਿਹੇ ਲੋਕ ਸਰਗਰਮ ਨੇ ਜਿਨ੍ਹਾਂ ਨੂੰ ਸਾਡੀ ਦੇਸੀ ਬੋਲੀ ਵਿੱਚ ਕੈਟ ਟਾਊਟ ਕਿਹਾ ਜਾਂਦਾ। ਆ ਜਿਹੜਾ ਕਰਤਾਰਪੁਰ ਦਾ ਲਾਂਘਾ ਜਾਂ ਨਨਕਾਣਾ ਸਾਹਿਬ ਦੇ ਜਥੇ ਜਾਂਦੇ ਆ ਦਰਸ਼ਨਾਂ ਲਈ, ਉਹਨਾਂ ਮੌਕਿਆਂ ਦੇ ਉੱਤੇ ਸਾਰੇ ਹੀ ਮੁਲਕਾਂ ਦੇ ਵਿੱਚੋਂ ਇਹੋ ਜਿਹੇ ਲੋਕ ਜਿਹੜੇ ਨੇ ਉਹ ਪੂਰੀ ਸਰਗਰਮੀ ਦੇ ਨਾਲ ਸਰਕਾਰ ਦੇ ਦਿੱਤੇ ਹੋਏ ਏਜੰਡੇ ਤਹਿਤ ਕੰਮ ਕਰਦੇ ਆ। ਤੇ ਇਹ ਲੋਕ ਜਿਹੜੇ ਨੇ ਖਾਮ-ਖਾਂ ਦੇ ਚੌਧਰੀ ਬਣਾ ਕੇ ਜਿਹੜੀਆਂ ਸਿੱਖ ਸੰਸਥਾਵਾਂ ਨੇ, ਜਿਹੜੀਆਂ ਸਿੱਖ ਸ਼ਖਸੀਅਤਾਂ ਨੇ, ਉਹਨਾਂ ਦੇ ਨੇੜੇ ਬਿਠਾਏ ਜਾਂਦੇ ਆ, ਉਹਨਾਂ ਨਾਲ ਫੋਟੋਆਂ ਕਰਾ ਕੇ ਇਹਨਾਂ ਦਾ ਪ੍ਰਭਾਵ ਬਣਾਇਆ ਜਾਂਦਾ ਕਿ ਇਹਨਾਂ ਦੀ ਬੜੀ ਪੁੱਛਗਿੱਛ ਆ ਪੰਥ ਵਿੱਚ। ਸੋ ਇਸ ਮਸਲੇ ਉੱਤੇ ਸਾਨੂੰ ਬਹੁਤ ਜ਼ਿਆਦਾ ਚੇਤੰਨ ਹੋਣ ਦੀ ਲੋੜ ਹੈ। ਪਹਿਲਾਂ ਤਾਂ ਕਈਆਂ ਨੂੰ ਇਹ ਨਹੀਂ ਸਮਝ ਲੱਗਦੀ ਵੀ ਕੈਟ ਟਾਊਟ ਜਿਹੜਾ ਸੀ ਇਹ ਕਹਾਣੀ ਹੈ ਕੀ ਸੀ। ਖਾੜਕੂਵਾਦ ਦੇ ਦੌਰਾਨ ਜਿਹੜੇ ਬੰਦੇ ਕਮਜ਼ੋਰੀ ਦਿਖਾ ਜਾਂਦੇ ਸੀ, ਟੁੱਟ ਜਾਂਦੇ ਸੀ, ਵਿਕ ਜਾਂਦੇ ਸੀ, ਲਿਫ ਜਾਂਦੇ ਸੀ, ਮੁੱਚ ਜਾਂਦੇ ਸੀ, ਉਹਨਾਂ ਨੂੰ ਅਖਬਾਰਾਂ 'ਚ ਕਹਿਦਾ ਕਰਨਾ ਵੀ ਮਰ ਗਿਆ, ਤੇ ਅਖਬਾਰਾਂ ਦੇ ਵਿੱਚ ਉਹਨੂੰ ਮਾਰ ਕੇ ਜਿਉਂਦਾ ਰੱਖ ਲੈਣਾ ਸਰਕਾਰ ਨੇ, ਪੁਲਿਸ ਨੇ, ਤੇ ਉਹਨੂੰ ਨਾਲ ਕੈਟ ਬਣਾ ਕੇ ਤੋਰ ਲੈਣਾ। ਉਹਨੇ ਫਿਰ ਖਾੜਕੂਆਂ ਦਾ ਆਪਦੇ ਨਾਲ ਦੇ ਸਾਥੀਆਂ ਦਾ ਨੁਕਸਾਨ ਕਰਾਉਣਾ। ਇੱਕ ਤਾਂ ਇਸ ਤਰ੍ਹਾਂ ਦੇ ਬੰਦੇ ਕੈਟ ਬਣੇ, ਦੂਜੇ ਉਹ ਪੁਲਿਸੀਏ ਜਿਹੜੇ ਮਾੜੀ ਬਿਰਤੀ ਵਾਲੇ ਸੀ, ਕ੍ਰਿਮੀਨਲ ਮਾਈਂਡਡ ਸੀ, ਉਹਨਾਂ ਦੇ ਵਿੱਚੋਂ ਵੀ ਕਈਆਂ ਨੂੰ ਕੈਟ ਭਰਤੀ ਕੀਤਾ, ਜਿਵੇਂ ਦਲਵੀਰਾ ਕੈਟ ਜਿਹੜਾ ਸੀ ASI ਹੁੰਦਾ ਸੀ ਪੁਲਿਸ ਦਾ। ਤੀਜੇ ਜਿਹੜੇ ਸੀ ਸੰਤੋਖੇ ਕੈਟ ਵਰਗੇ ਉਹ ਬੰਦੇ ਜਿਨ੍ਹਾਂ ਦਾ ਅਪਰਾਧਕ ਰਿਕਾਰਡ ਸੀਗਾ, ਜਿਨ੍ਹਾਂ ਦੀ ਸਾਈਕੋਲੋਜੀ 'ਚ, ਮਨੋਵਿਗਿਆਨ ਦੇ ਵਿੱਚ ਕ੍ਰਾਈਮ ਜਿਹੜਾ ਸੀ ਉਹੀ ਪ੍ਰਧਾਨ ਸੀ। ਇਹੋ ਜਿਹੇ ਗੁੰਡੇ ਬਦਮਾਸ਼ਾਂ ਨੂੰ ਕੈਟ ਟੋਲਿਆਂ ਦੇ ਵਿੱਚ ਭਰਤੀ ਕਰਕੇ ਕਿਹਾ ਗਿਆ ਕਿ ਪੀਲੇ ਪਰਨੇ ਬੰਨੋ, ਕੁੜਤੇ ਪਜਾਮੇ ਪਾਓ, ਜਿਵੇਂ ਪਿੰਕੀ ਕੈਟ ਨੇ ਸਾਰੀਆਂ ਗੱਲਾਂ ਖੋਲੀਆਂ ਸੀ ਬਈ ਥਾਣਿਆਂ ਦੇ ਵਿੱਚੋਂ ਸ਼ਾਮ ਨੂੰ ਨਿਕਲਦੇ ਸੀ ਤੇ ਵਾਰਦਾਤਾਂ ਕਰਦੇ ਸੀ। ਤੇ ਕੈਟਾਂ ਦੇ ਵਿੱਚ ਇੱਕ ਉਹ ਵੀ ਸ਼੍ਰੇਣੀ ਸੀ ਜਿਹੜੇ ਖਾੜਕੂਆਂ ਦਾ ਨਿਸ਼ਾਨਾ ਬਣੇ, ਉਹਨਾਂ ਦੇ ਪਰਿਵਾਰਾਂ ਦੇ ਮੈਂਬਰ ਜਿਹੜੇ ਬੰਦੇ ਸੀ ਵੀ ਮੇਰਾ ਚਾਚਾ ਮਾਰਤਾ, ਮੇਰਾ ਤਾਇਆ ਮਾਰਤਾ, ਮੇਰਾ ਪਿਓ ਨਜਾਇਜ਼ ਮਾਰਤਾ, ਜਾਂ ਮੇਰਾ ਕੋਈ ਹੋਰ ਰਿਸ਼ਤੇਦਾਰ ਇਹਨਾਂ ਨੇ ਖਾੜਕੂਆਂ ਨੇ ਮਾਰਿਆ ਤੇ ਮੈਂ ਗਿਣ ਬਦਲੇ ਲੈਣੇ ਆ। ਹੁਣ ਇਸ ਤਰੀਕੇ ਦੇ ਜਿਹੜੇ ਇਹ ਸਾਰੇ ਲੋਕ ਸੀ, ਇਹਨਾਂ ਨੂੰ ਖਾੜਕੂਆਂ ਤੋਂ ਫੜੇ ਹੋਏ ਹਥਿਆਰ ਦੇ ਕੇ ਖਾੜਕੂਆਂ ਵਾਲੇ ਪਹਿਰਾਵੇ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਸਰਗਰਮ ਕੀਤਾ ਗਿਆ ਸੀ। ਇਹ ਜਿਹੜਾ ਸਾਰਾ ਕੰਮ ਆ ਇਹ ਕੋਈ ਲੁਕਿਆ ਛਿਪਿਆ ਨਹੀਂ ਸੀਗਾ। ਅੰਮ੍ਰਿਤਸਰ ਏਰੀਏ ਦੇ ਵਿੱਚ ਬਾਅਦ ਵਿੱਚ ਬਾਦਲ ਦਲ ਦੇ ਲੀਡਰ ਰਹੇ ਤੇ 1986-87 ਦੇ ਦਿਨਾਂ ਦੇ ਵਿੱਚ ਬਦਨਾਮ ਰਹੇ ਪੁਲਿਸ ਅਫਸਰ ਇਜ਼ਹਾਰ ਆਲਮ ਨੇ, ਜਿਹਨੇ ਸੰਤੋਖੇ ਕੈਟ ਦੀ ਇੱਕ ਕਮਾਂਡ ਹੇਠ ਆਲਮ ਸੈਨਾ ਬਣਾਈ ਸੀ। ਉਦੋਂ ਬੜੇ ਪੁਲਿਸ ਵਾਲਿਆਂ ਨੇ ਆਪੋ ਆਪਦੀਆਂ ਸੈਨਾਵਾਂ ਖੜੀਆਂ ਕੀਤੀਆਂ ਸੀ। ਇੱਕ ਬਿਰਕ ਸੈਨਾ ਹੁੰਦੀ ਸੀ, ਆਲਮ ਸੈਨਾ ਹੁੰਦੀ ਸੀ, ਇਵੇਂ ਹੀ ਕਈ ਹੋਰ ਇੰਡੀਅਨ ਟਾਈਗਰਸ, ਪੰਥਕ ਟਾਈਗਰ ਫੋਰਸ, ਏਦਾਂ ਇਹ ਲੋਕ ਜਿਹੜੇ ਸੀ ਸਰਗਰਮ ਸੀ। ਤਾਂ ਆਲਮ ਜਾਂ DGP ਗਿੱਲ ਜਾਂ ਹੋਰ ਜਿਹੜੇ ਅਫਸਰ ਰਹੇ ਨੇ, ਉਹਨਾਂ ਸਾਰਿਆਂ ਨੇ ਕਿਸੇ ਨਾ ਕਿਸੇ ਮੌਕੇ ਇਹ ਗੱਲ ਔਨ ਰਿਕਾਰਡ ਵੀ ਮੰਨੀ ਆ ਕਿ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਕਾਤਲ ਟੋਲੇ ਜਿਹੜੇ ਜਿਨ੍ਹਾਂ ਨੂੰ ਕੈਟ ਕਿਹਾ ਜਾਂਦਾ ਵੀ ਉਹ ਪੂਰੀ ਤਰ੍ਹਾਂ ਸਰਗਰਮ ਨੇ। ਤੇ ਇਹਨਾਂ ਕੈਟ ਟੋਲਿਆਂ ਦਾ ਜਿੱਥੇ ਹੋਰ ਕਈ ਢੰਗ ਤਰੀਕਿਆਂ ਨਾਲ ਸਰਕਾਰੀ ਪੱਧਰ ਦੇ ਉੱਤੇ ਇੰਕਸ਼ਾਫ ਹੁੰਦਾ ਰਿਹਾ, ਪਤਾ ਲੱਗਦਾ ਰਿਹਾ, ਐਡਮਿਸ਼ਨ ਹੁੰਦੀ ਰਹੀ ਆ ਵੀ ਹਾਂ ਇਹ ਹੈਗੇ ਆ, ਉੱਥੇ ਸਤੰਬਰ 1997 ਦੇ ਵਿੱਚ DGP ਕ੍ਰਾਈਮ ਜਰਨੈਲ ਸਿੰਘ ਚਾਹਲ ਨੇ ਸੂਬੇ ਦੇ ਪੁਲਿਸ ਮੁਖੀਆਂ ਨੂੰ, SSPs ਨੂੰ
ਲੈਟਰ ਭੇਜਿਆ ਵੀ ਜਿਹੜੇ ਆਪਾਂ 1980-90 ਦੇ ਦਹਾਕੇ ਦੇ ਵਿੱਚ ਖਾੜਕੂਆਂ ਕੋਲੋਂ ਕੁੱਲ ਹਥਿਆਰ ਫੜੇ ਆ 10,452 ਹਥਿਆਰ, ਜਿਨ੍ਹਾਂ ਦੇ ਵਿੱਚ AK-47 ਵੀ ਹੈ, ਰਿਵਾਲਵਰ ਨੇ, AK-56 ਆ, ਰਾਈਫਲਾਂ ਨੇ, ਪਿਸਤੌਲਾਂ ਤੇ ਰਾਕਟ ਲਾਂਚਰ ਤੇ ਹੈਂਡ ਗ੍ਰਨੇਡ ਤੇ ਹੋਰ ਜਿਹੜਾ ਕੁਛ ਹੈ, ਬਈ ਇਹ ਸਾਰੇ ਕਾਸੇ ਦੀ ਰਿਪੋਰਟ ਬਣਾ ਕੇ ਦਿੱਤੀ ਜਾਵੇ। ਤਾਂ ਇਹ ਜਿਹੜੀ DGP ਕ੍ਰਾਈਮ ਦੀ ਜਰਨੈਲ ਸਿੰਘ ਚਾਹਲ ਦੀ ਚਿੱਠੀ ਸੀ, ਇਹਦੇ ਤੇ ਭਾਜੜਾਂ ਪੈ ਗਈਆਂ, ਕਿਉਂਕਿ ਹਕੀਕਤ ਵਿੱਚ ਕਹਾਣੀ ਬਿਲਕੁਲ ਹੋਰ ਸੀ। ਜੇਕਰ ਇੱਕ AK-47 ਕਿਸੇ ਜੋਗਿੰਦਰ ਸਿੰਘ ਨਾਂ ਦੇ ਬੰਦੇ ਦੇ ਕਬਜ਼ੇ ਚੋਂ ਫੜੀ ਗਈ, ਉਹਦੇ ਉੱਤੇ ਪਰਚਾ ਬਣਾ ਕੇ ਉਹਨੂੰ ਜੇਲ੍ਹ ਭੇਜਤਾ। ਜੇ 15-20 ਦਿਨੀ ਕੋਈ ਹੋਰ ਅੜਕੇ ਆ ਗਿਆ, ਉਹਦੇ ਤੇ ਪਰਚਾ ਪਾਉਣਾ ਸੀ ਤਾਂ ਉਹੀ AK-47 ਉਹਦੇ ਗਲ ਪਾਤੀ, ਤੇ ਉਹੀ AK-47 ਹੋਰ ਦੇ ਗਲ ਪਾਤੀ। ਮੁੜ ਕੇ ਉਹ ਤਾਂ ਕਾਗਜ਼ਾਂ 'ਚ ਤਾਂ ਹੁਣ ਇਉਂ ਆ ਵੀ ਉਸ ਥਾਣੇ ਦੇ ਮਾਲਖਾਨੇ ਵਿੱਚ 4 AK-47 ਹੋਣੀਆਂ ਚਾਹੀਦੀਆਂ ਨੇ, ਕਿਉਂਕਿ 4 ਅੱਡ-ਅੱਡ FIR ਵਿੱਚ ਦਿਖਾਇਆ ਗਿਆ ਕਿ ਇਹ ਅਸਲਾ ਇਹਦੇ ਕੋਲੋਂ ਫੜਿਆ, ਆਹ ਅਸਲਾ ਇਹਦੇ ਕੋਲੋਂ ਫੜਿਆ। ਪਰ ਅਸਲ ਵਿੱਚ ਕੀ ਆ, ਥਾਣੇ 'ਚ ਇੱਕ AK-47 ਆਈ ਆ ਤੇ ਉਹਦੇ ਨਾਲ 4 ਬੰਦੇ ਭਗਤਾਤੇ, ਤੇ ਉਹ ਵੀ ਥਾਣੇ 'ਚ ਨਹੀਂ ਹੈਗੀ, ਉਹ ਵੀ ਕਿਸੇ ਨਾ ਕਿਸੇ ਨੂੰ ਇਸ਼ੂ ਕਰਤੀ। ਕਿਉਂਕਿ ਇਹ ਗੱਲ ਉਦੋਂ ਜਿਹੜੇ ਆਪਦੇ ਕੈਟ ਆਊਟ ਰੱਖੇ ਸੀ, ਉਹਨਾਂ ਨੂੰ ਖਾੜਕੂ ਬਣਾ ਕੇ ਲੋਕਾਂ ਦੇ ਵਿੱਚ ਲਿਜਾਣ ਦੇ ਲਈ ਉਹਨਾਂ ਦੇ AK-47 ਚਾਹੀਦੀ ਸੀ ਹੱਥ 'ਚ। ਸੋ ਖਾੜਕੂ ਲਹਿਰ ਨੂੰ ਦਬਾਉਣ ਦੇ ਨਾਂ ਹੇਠ ਜੋ ਕੁਛ ਕੀਤਾ ਗਿਆ, ਉਹਦੇ ਵਿੱਚ ਹੋਰ ਬੜਾ ਕੁਛ ਆ। ਪਰ ਇੱਕ ਚੀਜ਼ ਇਹ ਆ, ਕੈਟ ਟਾਊਟ ਜਿਹੜਾ ਕਲਚਰ, ਤਾਂ ਕੈਟ ਤੰਤਰ ਨੇ ਉਹਨਾਂ ਦਿਨਾਂ ਦੇ ਵਿੱਚ ਜਿੰਨੇ ਵੱਡੇ ਪੱਧਰ ਦੇ ਉੱਤੇ ਸਿੱਖ ਸਫਾਂ ਦਾ ਨੁਕਸਾਨ ਕੀਤਾ, ਉਹਦੀ ਗੱਲ ਅਜੇ ਵੀ ਮੁਕੰਮਲ ਤੌਰ ਤੇ ਸਾਹਮਣੇ ਨਹੀਂ ਆਈ। ਅਸਲ ਵਿੱਚ ਕੈਟ ਟੋਲੇ ਆ ਜਿਹੜਾ ਲੋਕ ਹੁੰਦੇ ਆ, ਲੋਕ ਇੱਕ ਇਹੋ ਜਿਹਾ ਮਹਾਸਾਗਰ ਹੁੰਦੇ ਆ, ਉਸ ਮਹਾਸਾਗਰ ਨੂੰ, ਲੋਕਾਂ ਦੇ ਮਹਾਸਾਗਰ ਨੂੰ ਖਾੜਕੂਆਂ ਉੱਤੇ, ਖਾਲਿਸਤਾਨੀਆਂ ਉੱਤੇ ਜਿੰਨਾ ਭਰੋਸਾ ਹੋਏਗਾ, ਉਹ ਉਵੇਂ ਹੋਏਗਾ ਜਿਵੇਂ ਕਿ ਇਸੇ ਸਾਗਰ ਦੇ ਵਿੱਚ ਮੱਛੀ ਆ ਜਿਹੜੀ ਉਹ ਸੇਫ ਹੁੰਦੀ ਹੈ। ਪਰ ਜੇ ਲੋਕਾਂ ਦਾ ਮਹਾਸਾਗਰ ਉਸ ਖਾੜਕੂ ਜਾਂ ਖਾਲਿਸਤਾਨੀਆਂ ਦੇ ਉਲਟ ਹੋ ਜਾਵੇ, ਉਹਦਾ ਵਿਸ਼ਵਾਸ ਨਾ ਹੋਵੇ, ਫਿਰ ਸਥਿਤੀ ਬੜੀ ਭਿਆਨਕ ਬਣ ਜਾਂਦੀ। ਸੋ ਭਾਰਤੀ ਹਕੂਮਤੀ ਤੰਤਰ ਨੇ ਕੈਟਾਂ ਟਾਊਟਾਂ ਦੀ ਵਰਤੋਂ ਕਰਕੇ ਲੋਕਾਂ ਦੇ ਮਹਾਸਾਗਰ ਨੂੰ ਖਾੜਕੂ ਧਿਰ ਦੇ, ਖਾਲਿਸਤਾਨੀ ਧਿਰ ਦੇ ਉਲਟ ਕਰਨਾ ਸੀ। ਸੋ ਇਸ ਏਜੰਡੇ ਲਈ ਇਜ਼ਹਾਰ ਆਲਮ, ਸਰਬਦੀਪ ਵਿਰਕ ਤੇ ਹੋਰ ਫਿਰ ਇਹੋ ਜਿਹੀਆਂ ਫੋਰਸਾਂ, ਕਿ ਲਓ ਜੀ ਪੰਥਕ ਟਾਈਗਰਸ ਫੋਰਸ ਆ ਗਈ, ਕਾਮਰੇਡਾਂ ਨੂੰ ਵੀ ਰੈੱਡ ਗਾਰਡ, ਸਰਾਭਾ ਬ੍ਰਿਗੇਡ, ਗਰੀਲਾ ਸਕੁਐਡ, ਇਦਾਂ ਦੇ ਬਣਾ ਲਏ ਇਹਨਾਂ ਨੇ, ਤੇ ਆਲਮ ਸੈਨਾ, ਸੰਤੋਖੇ ਕੈਟ ਵਾਲੀ, ਜਾਂ ਹੋਰ ਜਿਹੜੀਆਂ ਨੇ ਕਈ ਫੋਰਸਾਂ ਇਹੋ ਜਿਹੀਆਂ ਬਣਾਈਆਂ। ਇੱਕ ਦਲਵੀਰੇ ਕੈਟ ਨੇ ਬਣਾਈ, ਜਿਸ 'ਚ ਇੱਕ ਜਸਵਿੰਦਰ ਕਾਲਾ ਹੁੰਦਾ ਸੀ, ਇਹ ਲੱਖਾ ਮਰੂਤੀ ਤੇ ਚੰਨਾ ਦਿਆਲਗੜੀਆ। ਸੋ ਇੱਕ ਅੱਧੇ ਨੂੰ ਨਹੀਂ, ਇੱਥੇ ਬੇਅੰਤ ਉਹਨਾਂ ਦਿਨਾਂ ਦੇ ਵਿੱਚ ਕੈਟ ਟੋਲੇ ਜਿਹੜੇ ਸੀਗੇ ਉਹ ਸਾਰੇ ਪੰਜਾਬ ਦੇ ਵਿੱਚ ਸਰਗਰਮ ਸੀਗੇ। 5 ਨਵੰਬਰ 1987 ਦਾ ਕਰੰਟ ਮੈਗਜ਼ੀਨ, ਉਦੋਂ ਇੱਕ ਮੈਗਜ਼ੀਨ ਨਿਕਲਦਾ ਸੀ ਕਰੰਟ ਕਰਕੇ, ਉਹਦੇ ਵਿੱਚ ਅੰਮ੍ਰਿਤਸਰ ਏਰੀਏ ਦੇ ਇੱਕ ਕੈਂਪ ਦੀਆਂ ਫੋਟੋਆਂ ਸੀ, ਜਿਹਦੇ ਵਿੱਚ ਸੁਰਿੰਦਰ ਕੁਮਾਰ ਬਿੱਲਾ, ਜਿਹੜਾ ਹਿੰਦੂ ਕੱਟੜਪੰਥੀ ਆਗੂ ਹੈ, ਉਹ ਉੱਥੇ 1000 ਦੇ ਲਾਗੇ ਚਾਗੇ ਹਿੰਦੂਆਂ ਨੂੰ ਇਕੱਠੇ ਕਰਕੇ ਹਥਿਆਰਾਂ ਦੀ ਟ੍ਰੇਨਿੰਗ ਦਵਾ ਰਿਹਾ ਸੀ। 5/11/1987 ਦੇ ਕਰੰਟ ਮੈਗਜ਼ੀਨ 'ਚ ਫੋਟੋਆਂ ਸਮੇਤ ਸਾਰਾ ਵੇਰਵਾ ਛਪਿਆ ਕਿ ਹਿੰਦੂਆਂ ਦੇ ਮੁੰਡੇ ਆ, ਪਰ ਇਹਨਾਂ ਨੂੰ ਕਿਹਾ ਗਿਆ ਕਿ ਦਾੜੇ ਵਧਾ ਲਓ ਤੇ ਕੇਸ ਜਿਹੜੇ ਵਾਲ ਨੇ ਉਹ ਵੀ ਵਧਾ ਲਓ। ਵਾਲ ਜਿਹੜੇ ਅੱਧ ਮੁੰਨੇ ਜੇ ਕਰਕੇ, ਜਿਵੇਂ ਇੱਥੇ ਸੂਰੀ ਆ ਇੱਕ ਹੁਣ, ਉਹੋ ਜਿਹੀਆਂ ਸ਼ਕਲਾਂ ਸੁਰਿੰਦਰ ਕੁਮਾਰ ਬਿੱਲੇ ਨੇ ਵੀ ਸਦਾ ਉਹੀ ਸ਼ਕਲ ਰੱਖੀ ਅੰਮ੍ਰਿਤਸਰ ਦੇ ਵਿੱਚ। ਤਾਂ ਇਸ ਤਰੀਕੇ ਦੇ ਨਾਲ ਜੇ ਉੱਥੇ 1000 ਦੀ ਗਿਣਤੀ ਲਿਖਿਆ ਵੀ ਲਗਭਗ 1000 ਮੁੰਡਾ ਟ੍ਰੇਨਡ ਹੋ ਰਿਹਾ, ਤਾਂ ਸਮਝ ਲਓ ਵੀ 700-800 ਬੰਦਾ ਤਾਂ ਘੱਟੋ ਘੱਟ ਸੀਗਾ ਹੀ।
ਤੋਂ 700-800 ਬੰਦਾ ਜਿਹੜਾ ਸੀ ਉਹਨਾਂ ਨੂੰ AK-47 ਦੇ ਨਾਲ ਬੰਦੇ ਮਾਰਨ ਦਾ, ਕੁੜਤੇ ਪਜਾਮੇ ਪਾ ਕੇ, ਪੀਲੇ ਪਰਨੇ ਪਾ ਕੇ ਪਿੰਡਾਂ 'ਚ ਲੋਕਾਂ ਦੇ ਘਰਾਂ 'ਚ ਜਾ ਕੇ ਵਾਰਦਾਤਾਂ ਕਰਨ ਕਰਾਉਣ ਦਾ, ਲੋਕਾਂ ਉੱਤੇ ਜ਼ੁਲਮ ਕਰਨ ਕਰਾਉਣ ਦਾ ਜਿਹੜਾ ਸੀਗਾ, ਉਹਦੀ ਇਸ ਤਰੀਕੇ ਨਾਲ ਟ੍ਰੇਨਿੰਗ ਹੋਈ। ਔਰ ਇਹ ਸਾਰੇ ਲੋਕਾਂ ਨੇ ਸਾਰੇ ਪੰਜਾਬ ਦੇ ਵਿੱਚ ਉਹਨਾਂ ਘਰਾਂ ਨੂੰ ਨਿਸ਼ਾਨਾ ਬਣਾਇਆ ਜਿਹੜੇ ਸਿੱਖ ਸੰਘਰਸ਼ ਦੇ ਹਮਦਰਦ ਸੀ। ਇਹਨਾਂ ਲੋਕਾਂ ਨੇ ਉਹਨਾਂ ਦੇ ਘਰਾਂ ਵਿੱਚ ਜਾ ਕੇ ਰੋਟੀ ਪਾਣੀ ਛਕ ਕੇ ਬਾਅਦ ਵਿੱਚ ਜੋ ਜ਼ੁਲਮ ਕੀਤੇ, ਉਹਨਾਂ ਜ਼ੁਲਮਾਂ ਦਾ ਨਤੀਜਾ ਇਹੀ ਨਿਕਲਣਾ ਸੀ ਕਿ ਲੋਕ ਜਿਹੜੇ ਸੀ ਉਹ ਸਿੱਖ ਸੰਘਰਸ਼ ਦੇ ਉਲਟ ਹੋ ਜਾਂਦੇ। ਤਾਂ ਉਹੀ ਕੁਝ ਵਾਪਰਿਆ। ਉਹਨਾਂ ਦਿਨਾਂ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਖਾੜਕੂਆਂ ਤੇ ਖਾਲਿਸਤਾਨੀਆਂ ਦੇ ਖਿਲਾਫ ਇੱਕ ਨਫ਼ਰਤ, ਇੱਕ ਜ਼ਹਿਰ ਭਰਨ ਦੇ ਲਈ ਇਹ ਸਾਰਾ ਜਿਹੜਾ ਕੈਟ ਤੰਤਰ ਸੀ ਇਹ ਖੁੱਲ੍ਹ ਕੇ ਵਰਤਿਆ ਗਿਆ। ਪਰ ਬਾਅਦ ਵਿੱਚ ਇਹ ਜਿਹੜੇ ਕੈਟ ਟੋਲੇ ਸੀ, ਬਾਹਲਿਆਂ ਦਾ ਬੁਰਾ ਹਾਲ ਹੀ ਹੋਇਆ, ਬਾਹਲੇ ਪੁਲਿਸ ਵਾਲਿਆਂ ਦਾ ਵੀ ਬੁਰਾ ਹਾਲ ਹੋਇਆ। ਬੜੇ ਸਾਡੇ ਕੋਲ ਇਹੋ ਜਿਹੇ ਪੁਲਿਸ ਵਾਲਿਆਂ ਦੇ ਜ਼ਿਕਰ ਨੇ ਜਿਨ੍ਹਾਂ ਨੇ ਅੰਤਮ ਸਮੇਂ ਰੋ ਰੋ ਕੇ ਬਰਲਾਪ ਕੀਤਾ ਤੇ ਆਪਦੀਆਂ ਕਰਤੂਤਾਂ ਦੀ ਮਾਫੀ ਮੰਗਦੇ ਰਹੇ, ਪਰ ਉਹਨਾਂ ਨੂੰ ਜਾਨ ਬੜੀ ਔਖੀ ਉਹਨਾਂ ਦੀ ਗਈ। ਤੇ ਪੁਲਿਸ ਜਾਂ ਸਰਕਾਰੀ ਤੰਤਰ ਕੀ ਕਰਦਾ? ਜਦੋਂ ਮੈਂ ਪੰਜਾਬ ਦਾ ਬੁੱਚੜ KPS ਗਿੱਲ ਕਿਤਾਬ ਬਾਰੇ ਕੰਮ ਕਰ ਰਿਹਾ ਸੀ ਤਾਂ ਜਾਣ ਕੇ ਬੜੀ ਹੈਰਾਨੀ ਹੋਈ ਜਦੋਂ ਅਧਿਐਨ ਕੀਤਾ ਉਹਦੇ ਬਾਰੇ, ਸਾਰੇ ਮਾਮਲੇ ਬਾਰੇ, ਕਿ KPS ਗਿੱਲ ਜਿਹੜਾ ਚੋਟੀ ਦਾ ਬੁੱਚੜ ਕਿਹਾ ਜਾਂਦਾ, ਜਿਹੜਾ ਕਿਲਿੰਗ ਮਸ਼ੀਨ ਆ ਜਿਹੜੀ, ਇਹਦਾ ਡਾਇਰੈਕਟਰ ਸਮਝਿਆ ਜਾਂਦਾ, ਕਾਤਲ ਮਸ਼ੀਨ ਬਣਾ ਦਿੱਤਾ ਸੀ ਪੰਜਾਬ ਪੁਲਿਸ ਨੂੰ ਤੇ ਸਾਰੇ ਪੰਜਾਬ ਨੂੰ ਇੱਕ ਖੁੱਲੀ ਜੇਲ੍ਹ ਵਿੱਚ ਬਦਲ ਦਿੱਤਾ ਕਿ ਜਿਹਨੂੰ ਜਦੋਂ ਜੀ ਕਰਦਾ ਮਾਰਿਆ ਜਾ ਸਕਦਾ। ਹੈਰਾਨੀ ਦੀ ਗੱਲ ਆ ਕਿ ਜੇ ਅੱਜ ਪੱਗ ਤੇ ਦਾੜਾ ਪੰਜਾਬ 'ਚ ਫੇਰ ਦਿਖ ਰਿਹਾ, ਨਹੀਂ ਬਿਆੰਤੇ ਬੁੱਚੜ ਤੇ KPS ਗਿੱਲ ਮੌਕੇ ਤਾਂ ਇਉਂ ਲੱਗਦਾ ਸੀ ਜਿਵੇਂ ਉਹਨਾਂ ਨੇ ਕਸਮ ਖਾਧੀ ਆ ਕਿ ਪੰਜਾਬ ਦੇ ਵਿੱਚੋਂ ਪੱਗ ਤੇ ਦਾੜਾ ਗਾਇਬ ਕਰ ਦੇਣੇ, ਖਤਮ ਕਰ ਦੇਣੇ। ਤੇ ਉਸ ਸ਼ਖਸ ਨੂੰ ਵੀ, KPS ਗਿੱਲ ਨੂੰ ਵੀ, ਸ਼ੇਖਰ ਗੁਪਤਾ ਦੇ ਨਾਲ ਉਹਨੇ ਗੱਲਬਾਤ ਕੀਤੀ ਆ, ਨਾਮਵਰ ਜਰਨਲਿਸਟ ਕਾਲਮ ਨਵੀਸ ਸ਼ੇਖਰ ਗੁਪਤਾ ਨੂੰ ਉਹਨੇ ਕਿਹਾ ਕਿ ਸਾਨੂੰ ਤਾਂ ਯੂਜ਼ ਐਂਡ ਥਰੋ ਵਾਲਾ ਕੰਮ ਆ, ਸਾਨੂੰ ਤਾਂ ਵਰਤ ਕੇ ਉਹ ਮਾਰਿਆ। ਤੇ ਇਹੀ ਹਾਲ ਬਾਕੀ ਪੁਲਿਸੀਆਂ ਦਾ। ਹੁਣ ਉਹ ਥਾਣਿਆਂ 'ਚ ਅਦਾਲਤਾਂ 'ਚ ਰੁਲਦੇ ਫਿਰਦੇ ਐ, ਸਜ਼ਾਵਾਂ ਹੋ ਗਈਆਂ, ਕੈਦਾਂ ਹੋ ਗਈਆਂ, ਬਹੁਤ ਦੁਰਗਤੀ ਹੋ ਰਹੀ ਹੈ। ਉਦੋਂ ਚਾਅ ਦੇ ਵਿੱਚ ਲੋਕਾਂ ਦੇ ਪੁੱਤ ਚੱਕ ਮਾਰਦੇ ਰਹੇ, ਗਦਾਰੀਆਂ ਕਰਦੇ ਰਹੇ, ਕੌਮ ਦੇ ਹਿੱਤਾਂ ਦੇ ਉਲਟ ਭੁਗਤਦੇ ਰਹੇ। ਜਿਹੜੇ ਪੁਲਿਸ ਅਫਸਰ ਸੀ ਉਹਨਾਂ ਨੂੰ ਤਾਂ ਕਈਆਂ ਨੂੰ ਫੇਰ ਕਿਸੇ ਨਾ ਕਿਸੇ ਪਾਸਿਓਂ ਰਾਹ ਮਿਲ ਜਾਂਦਾ, ਪਰ ਜਿਹੜੇ ਮੁਖਬਰੀਆਂ ਕਰਦੇ ਰਹੇ, ਕੈਟਪੁਣਾ ਟਾਊਟਪੁਣਾ ਕਰਦੇ ਰਹੇ, ਉਹਨਾਂ ਦਾ ਹਾਲ ਬੜਾ ਮਾੜਾ। ਆ ਜਿਹੜਾ ਪੰਜਾਬ ਦਾ ਬੁੱਚੜ ਮੁੱਖ ਮੰਤਰੀ ਬੇਅੰਤ ਸਿੰਘ ਵਾਲਾ ਕਾਂਡ ਹੋਇਆ, ਇਹਦੇ ਵਿੱਚ ਇੱਕ ਬਲਵਿੰਦਰ ਸਿੰਘ ਹੋਇਆ। ਬਲਵਿੰਦਰ ਸਿੰਘ ਉਹ ਸ਼ਖਸ ਆ ਜਿਹਨੇ 2 ਸਤੰਬਰ ਨੂੰ 1995 ਨੂੰ ਜਦੋਂ ਉਸ ਕਾਰ ਦੀ ਫੋਟੋ ਛਪੀ ਅਖਬਾਰਾਂ ਦੇ ਵਿੱਚ, ਜਿਹੜੀ ਭਾਈ ਦਿਲਾਵਰ ਸਿੰਘ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਵਰਤੀ ਸੀ, ਤਾਂ ਉਹਨੇ ਉੱਥੇ ਜਾ ਕੇ ਪੁਲਿਸ ਨੂੰ ਦੱਸਿਆ ਵੀ ਇਹ ਕਾਰ ਜਿਹੜੀ ਆ 26 ਅਗਸਤ ਤੋਂ 30 ਅਗਸਤ 1995 ਤੱਕ ਮੇਰੇ ਕੋਲ ਖੜੀ ਰਹੀ ਆ, ਅਸੀਂ ਇਹਨੂੰ ਰੰਗ ਕਰਦੇ ਹੁੰਦੇ ਸੀ ਕਿਉਂਕਿ ਉਹਦਾ ਕਾਰਾਂ ਕੂਰਾਂ ਦਾ ਕੰਮ ਸੀਗਾ। ਤਾਂ ਉਹਨੇ ਇਹ ਕਾਰ ਜਿਹੜੀ ਸੀ ਇਹਨੂੰ ਰੰਗ ਕੀਤਾ ਸੀ। ਉਹਨੇ ਅਖਬਾਰ ਦੇ ਵਿੱਚ ਕਾਰ ਦੀ ਫੋਟੋ ਦੇਖਣ ਤੋਂ ਬਾਅਦ 3 ਸਤੰਬਰ 1995 ਨੂੰ ਉਸ ਵੇਲੇ ਦੇ ਚੰਡੀਗੜ੍ਹ ਦੇ SSP CSR ਰੈਡੀ ਤੇ ਇੰਸਪੈਕਟਰ SC ਅਬਰੋਲ ਕੋਲੇ ਪਹੁੰਚ ਕੇ ਸਾਰੀ ਸੂਹ ਦਿੱਤੀ। ਇਹ ਤੋਂ ਬਾਅਦ ਉਸ ਵੇਲੇ ਦੇ ਚੰਡੀਗੜ੍ਹ ਪੁਲਿਸ ਦੇ ਇੰਸਪੈਕਟਰ ਸਤਵੀਰ ਸਿੰਘ ਤੇ ਮਰਹੂਮ ਇੰਸਪੈਕਟਰ ਵਿਜੇ ਕੁਮਾਰ ਦੀ ਕਮਾਂਡ ਹੇਠ ਇੱਕ ਪੁਲਿਸ ਟੀਮ ਬਣਾਈ ਗਈ ਤੇ ਉਹਦੀ ਸੂਹ ਦੇ ਆਧਾਰ ਤੇ ਸਾਰੀ ਕਾਰਵਾਈ ਵਿੱਢੀ ਗਈ। ਇਸ ਟੀਮ ਨੇ ਹੀ ਪੰਜਾਬ ਪੁਲਿਸ ਦੇ ਉਸ ਵੇਲੇ ਦੇ ਸਿਪਾਹੀ ਲਖਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਕਾਂਸਲ ਪਿੰਡ ਤੋਂ। ਇਹ ਗ੍ਰਿਫਤਾਰੀ ਜਿਹੜੀ ਇਸ ਕੇਸ ਵਿੱਚ ਸਭ ਤੋਂ ਪਹਿਲੀ ਹੋਈ, ਜਾਂ ਇਸ ਕਾਰ ਦੇ ਕਰਕੇ ਸਭ ਤੋਂ ਪਹਿਲੀ ਇਨਫੋਰਮੇਸ਼ਨ ਜਿਹੜੀ ਆ ਉਹ ਇਸ ਬਲਵਿੰਦਰ ਸਿੰਘ ਨੇ ਦਿੱਤੀ ਸੀ। ਬਲਵਿੰਦਰ ਸਿੰਘ ਨੇ ਕਾਂਸਲ ਪਿੰਡ ਤੋਂ ਲਖਵਿੰਦਰ ਸਿੰਘ ਨੂੰ ਫੜਾਇਆ ਤੇ ਲਖਵਿੰਦਰ ਤੋਂ ਬਾਅਦ ਫਿਰ ਅੱਗੇ ਜਿਹੜੀ ਆ ਸਾਰੀ ਕਹਾਣੀ ਚੱਲੀ ਕਿ ਕੌਣ ਕੌਣ ਇਸ ਕੇਸ ਵਿੱਚ ਸ਼ਾਮਲ ਸੀ। ਤੇ ਲਖਵਿੰਦਰ ਸਿੰਘ ਬਾਰੇ ਇਹ ਗੱਲ ਇੱਥੇ ਸਾਨੂੰ ਕਹਿਣ ਵਿੱਚ ਕੋਈ ਝਿਜਕ ਨਹੀਂ ਕਿ ਬੇਸ਼ੱਕ ਇਸ ਕੇਸ ਵਿੱਚ ਸਾਰਿਆਂ ਦਾ ਹੀ ਬਹੁਤ ਵਧੀਆ ਰੋਲ ਹੈ,
ਪਰ ਲਖਵਿੰਦਰ ਸਿੰਘ ਨਾਰੰਗਵਾਲ ਜਿਹੜਾ ਕਿ ਭਾਵੇਂ ਪਟਿਆਲੇ ਰਹਿੰਦੇ ਸੀਗੇ, ਪਿੰਡ ਉਹਨਾਂ ਦਾ ਲੁਧਿਆਣੇ ਜ਼ਿਲ੍ਹੇ 'ਚ ਆ। ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਦੇ ਪਿੰਡ ਦੇ ਨਾਲ ਨਾਰੰਗਾਲ ਕਲਾਂ, ਨਾਰੰਗਾਲ ਖੁਰਦ ਕੋਲੇ ਕੋਲੇ ਆ ਪਿੰਡ ਇਹ ਲੁਧਿਆਣੇ ਜ਼ਿਲ੍ਹੇ 'ਚ। ਤਾਂ ਭਾਈ ਲਖਵਿੰਦਰ ਸਿੰਘ ਨਾਰੰਗਵਾਲ ਜਿਹੜਾ ਸੀ, ਇਹ ਉਹ ਸ਼ਖਸੀਅਤ ਆ ਜਿਹਨੇ ਸਾਰੇ ਕੇਸ ਵਿੱਚ ਹੀ, ਵੈਸੇ ਤਾਂ ਉਹਦਾ ਰੋਲ ਬੜਾ ਵਧੀਆ, ਕਾਰ ਨੂੰ ਜਿਹੜਾ ਪੇਂਟ ਕਰਾਇਆ ਉਹ ਵੀ ਉਹਦਾ ਕੰਮ ਆ। ਤੇ ਜਿਹੜੀਆਂ ਵਰਦੀਆਂ ਨੇ ਪੁਲਿਸ ਦੀਆਂ, ਜਿਹੜੀਆਂ ਇਹਨਾਂ ਨੇ ਵਰਤੀਆਂ ਨੇ, ਉਹ ਵੀ ਜਿਹੜੀ ਬੈਲਟ ਖੁੱਲੀ ਕਰਾਈ, ਜਿਹੜੀ ਬੈਲਟ ਦੇ ਵਿੱਚ ਬਰੂਦ ਬਣਾਇਆ, ਪੈਂਟ ਜਿਹੜੀ ਖੁੱਲੀ ਕਰਾਉਣੀ, ਜਿਹੜੀ ਕਿ ਦਿਲਾਵਰ ਉਹਨਾਂ ਦੇ ਫਿੱਟ ਆ ਜੇ, ਇਹ ਸਾਰਾ ਕੁਝ ਕਰਨ ਕਰਾਉਣ ਵਾਲਾ ਭਾਈ ਲਖਵਿੰਦਰ ਸਿੰਘ ਹੀ ਆ, ਜਿਹਨੇ ਉਸ ਮੌਕੇ 30 ਤਰੀਕ ਨੂੰ ਇਹਨਾਂ ਨੂੰ ਦੱਸਿਆ, ਬਲਵੰਤ ਸਿੰਘ ਰਾਜੋਆਣੇ ਨੂੰ ਤੇ ਭਾਈ ਦਿਲਾਵਰ ਸਿੰਘ ਨੂੰ, ਕਿ ਤੁਸੀਂ ਚਲੇ ਜਾਓ, ਇੱਥੇ ਉਹ ਹੈ ਨਹੀਂ ਗੱਜ। 31 ਤਰੀਕ ਨੂੰ ਫਿਰ ਦੁਬਾਰਾ ਇਹ ਆਏ ਨੇ। ਉਦੋਂ ਰਾਤ ਨੂੰ ਫਿਰ ਭਾਈ ਦਿਲਾਵਰ ਸਿੰਘ ਦਾ ਜਿਹੜਾ ਭਰਾ ਚਮਕੌਰ ਸਿੰਘ ਹੈ, ਉਹਦੇ ਘਰੇ ਰਾਤ ਕੱਟੀ ਆ। ਤੋ ਜਿਹੜਾ ਇਹ ਕੰਮ ਹੋਇਆ, ਉਸ ਤੋਂ ਬਾਅਦ ਵਿੱਚ ਭਾਈ ਲਖਵਿੰਦਰ ਸਿੰਘ ਨੂੰ ਗ੍ਰਿਫਤਾਰ ਹੋਣ ਤੋਂ ਬਾਅਦ ਸਾਰਾ ਕੇਸ ਜਿਹੜਾ ਸੀਗਾ ਉਹ ਨੰਗਾ ਹੋਣ ਲੱਗਿਆ। ਤਾਂ ਜਿਹੜਾ ਇਹ ਬਲਵਿੰਦਰ ਸਿੰਘ ਸੀਗਾ, ਉਹ ਹੁਣ ਤੱਕ ਕਲਪਦਾ ਫਿਰਦਾ ਵੀ ਉਦੋਂ ਤਾਂ ਤੁਸੀਂ ਕਹਿੰਦੇ ਸੀ 10 ਲੱਖ ਰੁਪਈਆ ਇਨਾਮ ਦਿਆਂਗੇ, ਤੇ ਹੁਣ ਮੈਨੂੰ ਦਿੱਤੀ ਤੁਸੀਂ ਦੀਵਾਨੀ ਨਹੀਂ। ਮੈਂ ਕਹਿੰਦਾ ਖੁਦਕੁਸ਼ੀ ਕਰ ਲੈਣੀ ਹੈ। ਕਦੇ ਕੋਈ ਧਮਕੀ ਦਿੰਦਾ, ਕਦੇ ਕੋਈ ਧਮਕੀ ਦਿੰਦਾ, ਸਿਸਟਮ ਪੁੱਛਦਾ, ਸਿਸਟਮ ਕੋਲੇ 36,000 ਇਹੋ ਜਿਹੇ ਕੈਟ ਟਾਊਟ ਮੁਖਬਰ ਧਮਕੀਆਂ ਦਿੰਦੇ ਫਿਰਦੇ ਆ। ਉਹ ਕਹਿੰਦੇ ਜੀ ਤੂੰ ਤੁਰਿਆ ਫਿਰ, ਤੂੰ ਆਪਦਾ ਕੰਮ ਜਿਹੜਾ ਸੀਗਾ, ਅਸੀਂ ਤੇ ਤੋਂ ਕੰਮ ਲੈਣਾ ਸੀ, ਲੈ ਲਿਆ, ਹੁਣ ਨਜ਼ਾਰੇ ਲੁੱਟ। ਇਹ ਕੱਲੀ ਬਲਵਿੰਦਰ ਦੀ ਗੱਲ ਨਹੀਂ, ਜਿਹੜਾ ਇੰਡੀਅਨ ਟਾਈਗਰਸ ਫੋਰਸ ਤੇ ਹੋਰ ਨਿਗੀਆਂ ਇਹਨਾਂ ਜਥੇਬੰਦੀਆਂ ਨੂੰ ਬਣਾਉਣ ਵਾਲੇ ਬਾਹਲੇ ਬੰਦਿਆਂ ਦਾ ਇਹੀ ਹਾਲ ਹੈ। ਇੱਕ ਇੰਡੀਅਨ ਨੈਸ਼ਨਲ ਆਰਮੀ ਬਣਾਈ ਬੈਠਾ ਹੁੰਦਾ ਸੀ ਉਦੋਂ ਸੁਖਵਿੰਦਰ ਸਿੰਘ ਕਾਕਾ, ਜਿਹੜਾ ਜਨਰਲ ਦਿਆਲ ਸਿੰਘ ਕਹਾਉਂਦਾ ਸੀ ਆਪਦੇ ਆਪ ਨੂੰ। ਉਹ ਸੋਸ਼ਲ ਮੀਡੀਆ ਉੱਤੇ, ਜਾਂ ਜਿਹੜੇ ਹੁਣ ਭਾਰਤ ਸਰਕਾਰ ਨੇ ਕੁਛ ਇਹੋ ਜਿਹੇ ਬੰਦੇ ਛੱਡੇ ਆ ਸਿੱਖ ਸੰਘਰਸ਼ ਨੂੰ ਭੰਡਣ ਵਾਲੇ, ਉਹਨਾਂ ਦੇ ਉੱਤੇ ਉਹ ਨਿੱਤ ਬੋਲਦਾ ਕਰਦਾ ਰਹਿੰਦਾ। ਅਸਲੀ ਰੰਡੀ ਰੋਣਾ ਦਾ ਇਹੀ ਆ ਕਿ ਮੈਂ ਜੀ ਉਦੋਂ ਖਾੜਕੂ ਲਹਿਰ ਦਾ ਇੰਨਾ ਨੁਕਸਾਨ ਕਰਾਇਆ ਤੇ ਮੈਨੂੰ ਕੁਛ ਦਿਓ, ਹੁਣ ਮੈਨੂੰ ਗਨਮੈਨ ਮਿਲੇ, ਹੁਣ ਗੱਡੀ ਮੇਰੀ ਧੂੰ ਧੂੰ ਕਰਦੀ, ਇੱਧਰ ਨੂੰ ਜਾਵੇ ਕਦੇ ਉੱਧਰ ਨੂੰ ਜਾਵੇ, ਤੇ ਬੁੜੇ ਹੋ ਗਏ ਆ, ਹੁਣ ਮੌਜਾਂ ਕਰੀਏ। ਪਰ ਸਿਸਟਮ ਕਹਿੰਦਾ ਹੈਗਾ ਕਿ ਉਦੋਂ ਤੁਹਾਡੀ ਲੋੜ ਸੀਗੀ, ਹੁਣ ਤੁਸੀਂ ਜਿਹੜਾ ਮਰਜ਼ੀ ਖੂਹ ਖਾਤੇ ਪਵੋ, ਸਾਨੂੰ ਤੁਹਾਡੀ ਕੋਈ ਮਰਜ਼ੀ ਚਾਹੀਦੀ ਨਹੀਂ। ਹੁਣ ਉਹ ਕਰਦਾ ਕੀ ਆ, ਦੂਜੇ ਕੁ ਦਿਨ ਕੋਈ ਨਾ ਕੋਈ ਭੈੜੀ ਜੀ ਭੱਦੀ ਜੀ ਗੱਲ ਬੋਲ ਦਿੰਦਾ ਸੋਸ਼ਲ ਮੀਡੀਆ ਤੇ, ਵੀ ਸ਼ਾਇਦ ਕੋਈ ਮੈਨੂੰ ਧਮਕੀ ਧਮਕੀ ਮਿਲ ਜੇ, ਸ਼ਾਇਦ ਕੋਈ ਮੈਨੂੰ ਮਾੜਾ ਚੰਗਾ ਬੋਲ ਦੇਵੇ, ਤੇ ਫਿਰ ਮੇਰਾ ਜਿਹੜਾ ਹੈਗਾ ਦੁਬਾਰਾ ਮੈਨੂੰ ਸਿਕਿਉਰਿਟੀ ਦੇ ਪੱਖ ਤੋਂ ਕੋਈ ਗੱਡੀਆਂ ਗੁੱਡੀਆਂ, ਕਾਰਾਂ ਕੂੜਾਂ, ਗਨਮੈਨ ਵਗੈਰਾ ਮਿਲ ਜਾਣਗੇ। ਪਰ ਹੁਣ ਸਿੱਖਾਂ ਨੂੰ ਵੀ ਪਤਾ ਵੀ ਇਹਨਾਂ ਦੇ ਵਿੱਚ ਕੋਈ ਜਾਨ ਤਾਂ ਹੈ ਨਹੀਂ। ਤੋ ਇਹ ਜਿਹੜੇ ਬੰਦੇ ਨੇ ਇਦਾਂ ਦੇ ਹੋਰ ਬੜੇ ਨੇ, ਜਿਹੜੇ ਜਾਣ ਬੁੱਝ ਕੇ ਪੁੱਠੀ ਸਿੱਧੀ ਹਰਕਤ ਕਰਦੇ ਰਹਿੰਦੇ ਆ ਤਾਂ ਕਿ ਸਟੇਟ ਤੋਂ, ਪੁਲਿਸ ਤੋਂ ਗਨਮੈਨ ਲੈ ਸਕਣ। ਸੋ ਇਹ ਜਿਹੜੇ ਸਾਰੇ ਕੈਟ ਟੋਲੇ ਸੀ, ਇਹਨਾਂ ਦੇ ਵਿੱਚ ਇੱਕ ਦੋ ਨਹੀਂ, ਬੇਅੰਤ ਬੰਦੇ ਆ ਜਿਹੜੇ ਅੱਡ ਅੱਡ ਮੁਲਕਾਂ ਦੇ ਵਿੱਚ, ਬਾਹਰਲੇ ਮੁਲਕਾਂ ਦੇ ਵਿੱਚ ਵੀ ਸੈੱਟ ਨੇ, ਇੱਥੇ ਵੀ ਸੈੱਟ ਨੇ, ਪੰਥਕ ਜਥੇਬੰਦੀਆਂ ਦੇ ਨਾਲ ਚੱਲਦੇ ਨੇ। ਤੇ ਇਹ ਲੋਕ ਜਿਹੜੇ ਨੇ, ਇਹ ਅੱਜ ਵੀ ਸਿੱਖ ਜਜ਼ਬਾਤਾਂ, ਸਿੱਖ ਹਿੱਤਾਂ ਤੇ ਸਿੱਖ ਸੰਘਰਸ਼ ਦੇ ਉਲਟ ਜਿਹੜੇ ਨੇ, ਇਹ ਡਟ ਕੇ ਕੰਮ ਕਰਦੇ ਆ। ਕਈ ਵਾਰ ਅਸੀਂ ਦੇਖਦੇ ਹਾਂ ਕਿ ਜੇਕਰ ਕੋਈ ਪੰਥਕ ਸੋਚ ਵਾਲਾ ਬੰਦਾ ਥੋੜੀ ਜੀ ਸਰਗਰਮੀ ਕਰਕੇ ਕੌਮ ਦੇ ਮਨਾਂ ਦੇ ਵਿੱਚ ਸਥਾਨ ਬਣਾਉਣ ਲੱਗਦਾ ਹੈ, ਤਾਂ ਇੱਕਦਮ ਪਤਾ ਨਹੀਂ ਕਿੱਥੋਂ ਕੁਝ ਲੋਕ ਉਹਦੇ ਖਿਲਾਫ ਚਿੰਬੜ ਜਾਂਦੇ ਆ, ਉਹਨੂੰ ਇੱਕ ਵਾਰੀ ਇੱਕਦਮ ਆ ਜਾਣਗੇ ਤੇ ਸਾਰੇ ਦੇ ਸਾਰੇ ਆਪਾਂ ਨੂੰ ਲੱਗਣਗੇ ਕਿ ਬੜੇ ਪੰਥ ਪ੍ਰਸਤ ਤੇ ਕੌਮੀ ਜਜ਼ਬੇ ਵਾਲੇ ਲੋਕ ਨੇ। ਪਰ ਅਸਲੀਅਤ ਵਿੱਚ ਉਹ ਭਾਰਤ ਸਰਕਾਰ ਦੇ ਫਿੱਟ ਕੀਤੇ ਹੋਏ ਉਹੀ ਕੈਟ ਟਾਊਟ ਨੇ, ਜਿਨ੍ਹਾਂ ਦੀ ਵਰਤੋਂ ਖਾੜਕੂ ਲਹਿਰ ਦੌਰਾਨ ਹੁੰਦੀ ਰਹੀ ਹੈ। ਪਹਿਲਾਂ ਕੈਟ ਟਾਊਟ ਜੁਝਾਰੂਆਂ ਨੂੰ ਫੜਾਉਣ ਤੇ ਮਰਵਾਉਣ ਲਈ ਵਰਤੇ ਜਾਂਦੇ ਸੀ। ਹੁਣ ਪੰਥ ਪ੍ਰਸਤ ਸਿੱਖਾਂ ਨੂੰ ਬਦਨਾਮ ਕਰਨ ਅਤੇ ਲੋਕਾਂ ਵਿੱਚ ਉਹਨਾਂ ਦੀ ਸਾਖ ਮਾਰਨ ਲਈ ਵਰਤਿਆ ਜਾਂਦਾ ਹੈ। ਜਿਸ ਨੂੰ ਪੰਥ ਦੇ ਵਿੱਚ ਪ੍ਰਵਾਨਗੀ ਮਿਲਣ ਲੱਗ ਜੇ, ਜਿਸ ਮੋਰਚੇ ਦੀ, ਜਿਸ ਸਰਗਰਮੀ ਦੀ ਹਮਾਇਤ ਹੋਣ ਲੱਗ ਜੇ, ਉਹਦੇ ਖਿਲਾਫ ਲੋਕ ਰਾਏ ਬਣਾਉਣੀ ਇਹਨਾਂ ਦਾ ਕੰਮ ਹੈ। ਕੈਟ ਤੰਤਰ ਨੂੰ ਸਮਝਣ ਦੀ ਲੋੜ ਹੈ। ਕੈਟ ਕੇਵਲ ਉਹ ਨਹੀਂ ਹੁੰਦੇ ਜਿਹੜੇ ਖਾੜਕੂਆਂ ਦੇ ਭੇਸ ਵਿੱਚ ਇਹੋ ਜਿਹੇ ਕਾਲੇ ਕਾਰੇ ਕਰਨ
ਜਿਸ ਨਾਲ ਲੋਕਾਂ ਦੇ ਦਿਲ ਦਿਮਾਗ ਵਿੱਚ ਖਾਲਿਸਤਾਨੀ ਲਹਿਰ ਪ੍ਰਤੀ ਨਫ਼ਰਤ ਪੈਦਾ ਹੋ ਜੇ। ਕੈਟ ਉਹ ਵੀ ਹੁੰਦੇ ਆ ਜੋ ਸਿੱਖ ਭੇਸ ਵਿੱਚ ਇਹੋ ਜਿਹੇ ਕੁੱਤੇ ਕਾਰੇ ਕਰਨ ਕਿ ਲੋਕ ਸਿੱਖੀ ਅਤੇ ਸਿੱਖਾਂ ਨੂੰ ਹੀ ਨਫ਼ਰਤ ਕਰਨ ਲੱਗ ਪੈਣ। ਕੈਟ ਅਤੇ ਸਿੰਘ ਦੀ ਪਛਾਣ ਬੜੀ ਔਖੀ ਹੈ, ਪਰ ਕਿਸੇ ਦੇ ਕੰਮਾਂ ਦਾ ਲੇਖਾ ਜੋਖਾ ਕਰਕੇ ਕਿਹਾ ਜਾ ਸਕਦਾ ਕਿ ਇਹ ਕਿਸ ਬਿਰਤੀ ਦਾ ਬੰਦਾ। ਕੈਟ ਨੇ ਉਹ ਕਰਤੂਤਾਂ ਕਰਨੀਆਂ ਹੁੰਦੀਆਂ ਜਿਹਦੇ ਨਾਲ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਮਾਹੌਲ ਬਣ ਜੇ। ਕੈਟ ਦੇ ਮਾਲਕ ਕਹਿੰਦੇ ਨੇ ਕਿ ਬੇਸ਼ੱਕ ਕੁਝ ਕੰਮ ਤੂੰ ਸਿੱਖ ਪੱਖੀ ਵੀ ਕਰ ਲਿਆ ਕਰ, ਜਿਹਦੇ ਨਾਲ ਲੋਕਾਂ 'ਚ ਤੇਰਾ ਭਰਮ ਭਾਜਾ ਬਣਿਆ ਰਵੇ, ਪਰ ਥੋੜੇ ਬਹੁਤੇ ਚੰਗੇ ਕੰਮ ਕਰਕੇ ਬਾਕੀ ਸਾਰਾ ਕੁਝ ਕੈਟ ਨੇ ਉਹ ਕਰਨਾ ਹੁੰਦਾ ਜਿਹਦੇ ਨਾਲ ਲੋਕ ਕਹਿਣ ਅਸੀਂ ਨਹੀਂ ਚਾਹੁੰਦੇ ਖਾਲਿਸਤਾਨ, ਅਸੀਂ ਨਹੀਂ ਰਹਿਣਾ ਸਿੱਖੀ 'ਚ, ਇਹ ਛੱਡੋ ਸਿੱਖੀ ਆਪਦੀ। ਪਰ ਜਿਹੜਾ ਸਿੰਘ ਹੁੰਦਾ ਉਹ ਹਰ ਪਲ ਉਹਨਾਂ ਕੰਮਾਂ ਬਾਰੇ ਸੋਚਦਾ ਹੈ ਜਿਹਦੇ ਨਾਲ ਸਿੱਖੀ ਦੀ ਸ਼ਾਨ ਵਧੇ ਤੇ ਹਰੇਕ ਖਾਲਿਸਤਾਨ ਦਾ ਹਮਾਇਤੀ ਬਣਦਾ ਜਾਵੇ। ਇੱਕ ਸਿੰਘ ਦੇ ਕੰਮ ਦੀ ਰਫ਼ਤਾਰ ਬੇਸ਼ੱਕ ਹੌਲੀ ਹੋਊਗੀ, ਪਰ ਕੰਮ ਉਹ ਉਹੀ ਕਰੂਗਾ ਜਿਹਦੇ ਉੱਤੇ ਖਾਲਸਾ ਪੰਥ ਨੂੰ ਮਾਣ ਹੋਵੇ। ਕੈਟਾਂ ਦੇ ਕੋਲ ਖੁੱਲਾ ਸਰਮਾਇਆ ਹੁੰਦਾ, ਖੁੱਲੇ ਸਾਧਨ ਹੁੰਦੇ ਆ, ਜਿਹਦੇ ਕਰਕੇ ਕਈ ਵਾਰ ਆਮ ਲੋਕਾਂ ਨੂੰ ਭਰਮ ਵੀ ਪੈ ਜਾਂਦਾ ਤੇ ਉਹ ਕੈਟ ਜਿਹੜੇ ਨੇ ਉਹ ਸਿੰਘਾਂ ਦੀ ਥਾਂ ਖੋਣ ਵਿੱਚ ਵੀ ਸਫਲ ਹੋ ਜਾਂਦੇ। ਕੈਟਾਂ ਨੇ ਤਾਂ ਕੰਮਾਂ ਵਾਲੀ ਹਨੇਰੀ ਲਿਆ ਦੇਣੀ ਹੁੰਦੀ ਹੈ। ਕੈਟਾਂ ਦੀ ਕਿਹੜਾ ਕੋਈ ਜਵਾਬਦੇਹੀ ਹੈ? ਕੈਟਾਂ ਕੋਲੇ ਸਾਧਨ ਬੜੇ ਆ, ਜਦੋਂ ਕਿ ਜਿਹੜਾ ਅਸਲੀ ਸਿੰਘ ਹੁੰਦਾ ਉਹਨੇ ਹਰ ਪਲ ਖਿਆਲ ਰੱਖਣਾ ਹੁੰਦਾ ਕਿ ਉਹਦੇ ਕਿਸੇ ਬੋਲ ਜਾਂ ਕਿਸੇ ਕੰਮ ਦੇ ਨਾਲ ਕੌਮ ਦਾ ਹਰਜਾ ਨਾ ਹੋ ਜਾਏ। ਕਈ ਵਾਰ ਹਾਲਾਤ ਇਹੋ ਜਿਹੇ ਵੀ ਹੋ ਜਾਂਦੇ ਆ ਕਿ ਕੈਟਾਂ ਦੇ ਕੰਮਾਂ ਦੀ ਹਨੇਰੀ ਦੇ ਵਿੱਚ ਸਿੰਘ ਕਿਤੇ ਦਿਸਦੇ ਹੀ ਨਹੀਂ ਤੇ ਲੋਕਾਂ ਨੂੰ ਭਰਮ ਪੈ ਜਾਂਦਾ ਕਿ ਸ਼ਾਇਦ ਇਹ ਕੈਟ ਹੀ ਅਸਲ ਸਿੰਘ ਨੇ। ਇਹੀ ਕੈਟ ਤੰਤਰ ਦੀ ਸਫਲਤਾ ਹੈ। ਅਸਲੀ ਸਿੰਘਾਂ ਦੀ ਤਾਂ ਸਿੱਖ ਸਮਾਜ ਵਿੱਚ ਹਰ ਥਾਂ ਜਿਹੜੀ ਪ੍ਰੀਖਿਆ ਪਰਖ ਉਹਨਾਂ ਦੇ ਕੰਮਾਂ ਨਾਲ ਹੋਣੀ ਹੈ। ਤੋਂ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਆਪਾਂ ਉਹਨਾਂ ਕੈਟਾਂ ਟੌਟਾਂ ਦੀ ਗੱਲ ਕਰਦੇ ਹਾਂ ਜਿਹੜੇ ਸਿੱਖ ਜਗਤ ਵਿੱਚ ਦਿਨੋਂ ਦਿਨ ਛਾਏ ਜਾ ਰਹੇ ਨੇ, ਜਿਹੜੇ ਸਿੱਖ ਫਲਸਫੇ ਦੇ ਖਿਲਾਫ, ਸਿੱਖ ਇਤਿਹਾਸ ਦੇ ਖਿਲਾਫ, ਸਿੱਖ ਮਰਿਆਦਾ ਦੇ ਖਿਲਾਫ ਮਾਹੌਲ ਤਿਆਰ ਕਰਦੇ ਆ, ਉੱਥੇ ਸਾਨੂੰ ਉਹਨਾਂ ਕੈਟਾਂ ਦਾ ਵੀ ਖਿਆਲ ਰੱਖਣ ਦੀ ਲੋੜ ਹੈ ਜਿਹੜੇ ਅੱਜ ਵੀ ਕਿਸੇ ਪੁਲਿਸ ਅਫਸਰ ਦੇ ਕਹਿਣ ਦੇ ਉੱਤੇ ਕਿਸੇ ਏਜੰਸੀ ਆਪਰੇਸ਼ਨ ਦਾ ਹਿੱਸਾ ਬਣ ਕੇ ਕਿਸੇ ਬੰਦੇ ਦਾ ਨੁਕਸਾਨ ਕਰ ਸਕਦੇ। ਸੋ ਵੱਡੀ ਗਿਣਤੀ ਵਿੱਚ ਇਹੋ ਜਿਹੇ ਕੈਟਾਂ ਟੌਟਾਂ ਦੇ ਬਾਰੇ ਉਹਨਾਂ ਦਿਨਾਂ ਦੇ ਵਿੱਚ ਭਾਈ ਨਰਾਇਣ ਸਿੰਘ ਚੌੜਾ ਜਦੋਂ 1994 ਚ ਫੜੇ ਗਏ ਆ, ਉਦੋਂ ਬਾਦਲ ਦਾ ਰਾਜ ਆਇਆ ਸੀ ਤੇ ਬਾਦਲ ਦੇ ਰਾਜ ਦੇ ਮੌਕੇ ਉਹਨਾਂ ਨੇ ਇਹ ਸਾਰੀ ਗੱਲ 97 ਦੇ ਵਿੱਚ ਜਦੋਂ ਬਾਦਲ ਦਾ ਰਾਜ ਸੀ ਉਦੋਂ ਸਿਕਿਉਰਿਟੀ ਜੇਲ੍ਹ ਜਲੰਧਰ ਤੋਂ ਇਹ ਲਿਖਿਆ ਸੀ ਕਿ ਕਿਵੇਂ ਸਰਜੀਤ ਸਿੰਘ ਕਾਲੇਕਿਆਂ ਵਾਲੇ ਨੇ, ਜਿਹੜਾ ਕਿ SP ਬਸਰਾ ਦੀ ਭੂਆ ਦਾ ਮੁੰਡਾ ਹੈ, ਉਹਨੇ ਕਿਵੇਂ ਡਾਕਟਰ ਸੋਹਣ ਸਿੰਘ ਨੂੰ, ਭਾਈ ਕੇਵਲ ਸਿੰਘ ਤਰਸਿੱਕੇ ਨੂੰ, ਭਾਈ ਮਨਜੀਤ ਸਿੰਘ ਹੇਰਾ ਤੇ ਭਾਈ ਤਰਸੇਮ ਸਿੰਘ ਕੌਂਕੇ ਨੂੰ ਕਿਵੇਂ ਨੇਪਾਲ ਦੇ ਵਿੱਚੋਂ ਗ੍ਰਿਫਤਾਰ ਕਰਵਾਇਆ ਸੀ। ਤੇ ਉਹ ਸਰਜੀਤ ਸਿੰਘ ਕਾਲੇਕਿਆਂ ਵਾਲਾ ਕੈਟ ਆ ਜਿਹੜਾ, ਜਿਹਦਾ ਥਾਣਾ ਮਹਿਤਾ ਤੇ ਪੁਲਿਸ ਜ਼ਿਲ੍ਹਾ ਮਜੀਠਾ, ਉਹਨੇ ਹੋਰ ਵੀ ਬਹੁਤ ਸਾਰੇ ਸਿੰਘਾਂ ਦੀਆਂ ਗ੍ਰਿਫਤਾਰੀਆਂ ਕਰਵਾਈਆਂ ਤੇ ਬਾਅਦ ਵਿੱਚ ਆਰਾਮ ਦੇ ਨਾਲ ਉਹ ਘਰ ਬੈਠਾ ਰਿਹਾ। ਬਾਅਦ ਵਿੱਚ ਕੁਛ ਇਹੋ ਜਿਹਾ ਮਾਹੌਲ ਬਣਿਆ ਸਿੱਖ ਜਗਤ ਦੇ ਵਿੱਚ ਜਿਹਦੀ ਕਰਕੇ ਉਹ ਜੇਲ੍ਹ ਵਿੱਚ ਗਿਆ। ਜਦੋਂ ਮੈਂ 2008 ਦੇ ਵਿੱਚ ਸ਼ਿੰਗਾਰ ਸਿਨੇਮਾ ਬੰਬ ਕਾਂਡ ਦੇ ਵਿੱਚ ਮੈਨੂੰ ਝੂਠੇ ਤੌਰ ਦੇ ਉੱਤੇ ਪੁਲਿਸ ਅਫਸਰਾਂ ਨੇ ਜਦੋਂ ਫਸਾਇਆ, ਮੈਨੂੰ ਉੱਥੇ ਉਹ ਜੇਲ੍ਹ ਦੇ ਵਿੱਚ ਮਿਲਿਆ ਸੀ ਤੇ ਉੱਥੇ ਪਿੱਟਦਾ ਸੀਗਾ, ਕਲਪਦਾ ਸੀਗਾ ਉਹ, ਜਿਵੇਂ ਆ ਬਲਵਿੰਦਰ ਸਿੰਘ ਦੀ ਗੱਲ ਕੀਤੀ ਆ, ਬੇਅੰਤ ਸਿੰਘ ਕਾਂਡ ਵਾਲੇ ਦੀ, ਜਿਵੇਂ ਸੁਖਵਿੰਦਰ ਸਿੰਘ ਕਾਕਾ ਦਿਆਲ ਸਿੰਘ ਦੀ ਗੱਲ ਕੀਤੀ ਆ, ਉਵੇਂ ਹੀ ਸਰਜੀਤ ਕਾਲੇਕਿਆਂ ਵਾਲਾ ਵੀ ਉੱਥੇ ਪਿੱਟਦਾ ਫਿਰਦਾ ਸੀ ਕਿ ਅਸੀਂ ਬਦਨਾਮ ਹੋ ਗਏ, ਅਸੀਂ ਵੀ ਜੀ ਕੌਮ ਦੀ ਸੇਵਾ ਕੀਤੀ ਆ। ਉਹ ਆਪਦਾ ਪੱਖ, ਮੈਂ ਕਿਹਾ ਭਰਾਵਾ ਤੂੰ ਆਪਦੀਆਂ ਮੌਜਾਂ ਲੁੱਟ, ਅਸੀਂ ਜਾਣਦੇ ਆ ਕਿ ਤੂੰ ਕੀ ਆ ਤੇ ਅਸੀਂ ਕੀ ਆ। ਇਹੋ ਜਿਹੇ ਇੱਕ ਦੋ ਨਹੀਂ, ਬੇਅੰਤ ਲੋਕ ਨੇ
ਪੰਜਾਬ ਪੁਲਿਸ ਨੇ ਬੇਅੰਤ ਇਹੋ ਜਿਹੇ ਬੰਦੇ ਜਿਉਂਦੇ ਰੱਖੇ ਹੋਏ ਨੇ ਜਿਨ੍ਹਾਂ ਨੂੰ ਕਾਗਜ਼ਾਂ ਦੇ ਵਿੱਚ ਉਹਨਾਂ ਨੇ ਮਾਰਿਆ ਹੋਇਆ। ਕਾਗਜ਼ਾਂ ਦੇ ਵਿੱਚ ਉਹ ਮਰੇ ਹੋਏ ਨੇ, ਪਰ ਉਦਾਂ ਉਹ ਜਿਉਂਦੇ ਰੱਖੇ ਨੇ ਤੇ ਅੱਡ-ਅੱਡ ਥਾਵਾਂ ਦੇ ਉੱਤੇ ਉਹਨਾਂ ਤੋਂ ਜਦੋਂ ਮਰਜ਼ੀ ਕਿਸੇ ਦਾ ਕਤਲ ਕਰਵਾਇਆ ਜਾ ਸਕਦਾ। ਅੰਮ੍ਰਿਤਸਰ ਜ਼ਿਲ੍ਹੇ ਦਾ ਪਿੰਡ ਆ ਬ੍ਰਹਮਪੁਰਾ, ਉਥੋਂ ਦਾ ਕਰਮ ਸਿੰਘ ਮੈਨੇਜਰ, ਜਿਹਨੂੰ ਸੁਭਾਸ਼ ਵੀ ਕਹਿੰਦੇ ਸੀਗੇ, ਉਹ ਤੋਂ ਪਹਿਲਾਂ ਪੁਲਿਸ ਨੇ ਕਈ ਵਾਰਦਾਤਾਂ ਕਰਵਾਈਆਂ, ਫਿਰ ਖਾਲਿਸਤਾਨੀ ਧਿਰਾਂ ਦੇ ਵਿੱਚ ਉਹਨੂੰ ਸੋਰਸ ਵਜੋਂ ਬਾੜਿਆ, ਕਈ ਦੇਸ਼ਾਂ ਵਿੱਚ ਗਿਆ ਤੇ ਉਹ ਬੰਦਾ ਵੀ ਪੁਲਿਸ ਦਾ ਟਾਊਟ ਰਿਹਾ, ਕੈਟ ਰਿਹਾ, ਜਿਹਦੀ ਗੱਲ ਭਾਈ ਨਰਾਇਣ ਸਿੰਘ ਨੇ ਚਿੱਠੀ ਲਿਖ ਕੇ ਬਾਦਲ ਸਰਕਾਰ ਨੂੰ ਦਿੱਤੀ ਸੀ। ਬਲਕਾਰ ਸਿੰਘ ਬਿੱਟੂ, ਪਿੰਡ ਹਵੇਲੀਆਂ, ਥਾਣਾ ਫਤਿਹਗੜ੍ਹ ਚੂੜੀਆਂ, ਉਹਨੂੰ ਪੁਲਿਸ ਕਹਿੰਦੀ ਆ ਵੀ 1990 ਦੇ ਵਿੱਚ ਅਸੀਂ ਪੁਲਿਸ ਮੁਕਾਬਲੇ 'ਚ ਮਾਰ ਦਿੱਤਾ ਹੈ, ਜਦੋਂ ਕਿ ਉਹ ਜਿਹੜਾ ਬੱਗੇ ਕਲਾਂ ਕਾਂਡ ਵਾਲਾ ਬਲਦੇਵ ਸਿੰਘ ਸੇਖੋਂ DSP ਸੀ, ਉਹਦੇ ਕੋਲੇ ਜਿਉਂਦਾ ਰੱਖਿਆ ਹੁੰਦਾ ਸੀ ਤੇ ਬਾਅਦ ਵਿੱਚ ਉਹ ਜਿਹੜਾ ਅਜੈਬ ਸਿੰਘ ਹੁੰਦਾ ਸੀ ਬਟਾਲੇ, ਜੈਬਾ ਜੱਬਾ ਕਰਕੇ ਮਸ਼ਹੂਰ ਸੀ, ਬਦਨਾਮ ਸੀ, ਉਹਦੇ ਕੋਲ ਹੋ ਰਿਹਾ। ਇਵੇਂ ਹੀ ਹੋਰ ਬੜੇ ਵੱਡੀ ਗਿਣਤੀ ਵਿੱਚ ਇਹੋ ਜਿਹੇ ਨੌਜਵਾਨ ਜਿਨ੍ਹਾਂ ਨੂੰ ਕੈਟ ਦੀ ਵਰਤੋਂ ਕੈਟ ਦੇ ਤੌਰ ਤੇ ਕੀਤੀ ਗਈ, ਕਈ ਜਿਹੜੇ ਸੀ ਕਾਗਜ਼ਾਂ 'ਚ ਮਾਰਤੇ ਪਰ ਉਦਾਂ ਜਿਉਂਦੇ ਸੀ, ਜਿਵੇਂ ਜਗਦੇਵ ਸਿੰਘ ਹੈਪੀ ਪੁੱਤਰ ਜਰਨੈਲ ਸਿੰਘ, ਪਿੰਡ ਪੌਤ, ਥਾਣਾ ਮਾਛੀਵਾੜਾ, ਤਹਿਸੀਲ ਸਮਰਾਲਾ, ਇਹ ਮਰਿੰਡੇ ਨੇੜਲੇ ਪਿੰਡ ਸਮਾਣੇ ਤੋਂ 9 ਅਕਤੂਬਰ 1990 ਨੂੰ ਫੜਿਆ ਤੇ ਥੋੜੇ ਦਿਨਾਂ ਬਾਅਦ ਹੀ ਅਖਬਾਰਾਂ 'ਚ ਖਬਰ ਆ ਗਈ ਵੀ ਉਹ ਮਰ ਗਿਆ, ਪਰ ਜਦੋਂ ਕਿ ਬਾਅਦ ਵਿੱਚ ਵੀ ਉਹ ਜਲੰਧਰ ਪੁਲਿਸ ਕੋਲੇ ਜਾਉਂਦਾ ਹੁੰਦਾ ਸੀ। ਜਰਨੈਲ ਸਿੰਘ, ਪਿੰਡ ਹਰਿਆਣਾ, ਜ਼ਿਲ੍ਹਾ ਹੁਸ਼ਿਆਰਪੁਰ, ਉਹ ਵੀ ਕਈ ਸਾਲ ਸਮੇਤ ਸੈਣੀ ਕੋਲੇ ਜਾਉਂਦਾ ਰਿਹਾ। ਹੋਰ ਬੜੀ ਵੱਡੀ ਲਿਸਟ ਵਾ, ਜਿਹਦੇ ਵਿੱਚ ਸੁਖਵਿੰਦਰ ਸਿੰਘ, ਜਿਹਨੂੰ ਕਿ ਝੋਕ ਹਰੀਹਰ ਦੇ ਵਿੱਚ ਮੱਖਣ ਸਿੰਘ ਤੇ ਸੁਖਵਿੰਦਰ ਸਿੰਘ ਦੇ ਨਾਲ ਮਰਿਆ ਹੋਇਆ ਦਿਖਾਇਆ ਸੀ, ਪਰ ਉਹ ਵੀ ਜਿਉਂਦਾ। ਭਾਈ ਨਰਾਇਣ ਸਿੰਘ ਚੌੜਾ, ਇੱਕ ਸੁਖਦੇਵ ਸਿੰਘ ਰਾਣੇ ਦਾ ਨਾਂ ਲੈਂਦੇ ਆ, ਜਿਹੜਾ ਲੋਹੀਆਂ ਤਹਿਸੀਲ ਦੇ ਨਲ ਪਿੰਡ, ਜਲੰਧਰ ਜ਼ਿਲ੍ਹੇ ਦਾ ਪਿੰਡ ਆ ਇਹ ਨਲ। ਇੱਥੇ ਉਹ ਸੁਖਦੇਵ ਸਿੰਘ ਪਹਿਲੋਂ ਆਪਦੇ ਨਿੱਜੀ ਕਤਲੋਗਰਦ ਦੇ ਵਿੱਚ ਸੀਗਾ, 4 ਕਤਲਾਂ ਦਾ ਦੋਸ਼ੀ ਸੀ। ਉਹਨੂੰ ਫਿਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਗ੍ਰਿਫਤਾਰ ਕਰਵਾਉਣ ਦੇ ਵਿੱਚ ਉਹਨੇ ਮਦਦ ਕੀਤੀ ਤੇ ਫਿਰ ਬਾਅਦ ਚੋਂ ਬੱਬਰ ਖਾਲਸਾ ਦੇ ਵਿੱਚ ਵੜਿਆ। ਸੋ ਇਸੇ ਤਰੀਕੇ ਦੇ ਨਾਲ ਹੋਰ ਬੜੀ ਵੱਡੀ ਗਿਣਤੀ ਵਿੱਚ ਇੱਕ ਬਾਜ ਸਿੰਘ ਬਾਜਾ ਹੁੰਦਾ ਸੀ। ਉਹ ਜਦੋਂ 2005 ਦੇ ਵਿੱਚ ਮੈਂ 2 ਵਾਰ ਜੇਲ੍ਹ ਗਿਆ ਇੱਥੇ ਅੰਮ੍ਰਿਤਸਰ, ਇੱਥੇ ਸਾਨੂੰ ਉਹ ਮਿਲਿਆ। ਉਸ ਸ਼ਖਸ ਨੂੰ ਕਈ ਵਾਰ ਇਹਨਾਂ ਨੇ ਭਜਾ ਦੇਣਾ, ਕਈ ਵਾਰੀ ਫੜ ਲੈਣਾ। ਅਸਲ ਵਿੱਚ ਉਹ ਅਜੀਤ ਸਿੰਘ ਸੰਧੂ, ਖਾਲੜਾ ਕਾਂਡ ਵਾਲੇ SSP ਦਾ ਮੁਖਬਰ ਸੀ, ਕੈਟ ਸੀ। ਤੇ ਅਜੀਤ ਸਿੰਘ ਸੰਧੂ ਦੀ ਗ੍ਰਿਫਤਾਰੀ ਤੇ ਬਾਜੇ ਕੈਟ ਨਾਲ ਉਹਦੇ ਸਬੰਧ, ਇਹ ਸਾਰੇ ਦੇ ਸਾਰੇ ਭਾਈ ਨਰਾਇਣ ਸਿੰਘ ਚੌੜੇ ਨੇ ਨੰਗੇ ਕੀਤੇ। ਸੋ ਇਹ ਜਿਹੜਾ ਅਸੀਂ ਆਏ ਦਿਨ ਪੜ੍ਹਦੇ ਆ ਵੀ ਖਾੜਕੂਬਾਦ ਆ ਗਿਆ ਤੇ ਉਹ ਹੋ ਗਿਆ, ਅਸਲ ਵਿੱਚ ਇਹ ਬਾਹਲਾ ਕੁਝ ਜਿਹੜਾ ਹੈਗਾ ਪੰਜਾਬ ਪੁਲਿਸ ਦੇ ਉਹਨਾਂ ਕੈਟਾਂ ਟੌਟਾਂ ਦੀ ਬਦੌਲਤ ਹੋ ਰਿਹਾ, ਜਿਹੜੇ ਜਿਉਂਦੇ ਰੱਖੇ ਹੋਏ ਨੇ। ਤੇ ਅੱਜ ਵੀ ਬਹੁਤ ਸਾਰੇ ਸਿੱਖ ਨੌਜਵਾਨ ਜਿਹੜੇ ਇਹਨਾਂ ਦੇ ਟਰੈਪ ਵਿੱਚ ਫਸ ਜਾਂਦੇ ਨੇ। ਸੋ ਜਿਹੜੀ ਸਮੇਂ ਦੀ ਲੋੜ ਆ ਕਿ ਪੂਰਾ ਗਹਿਰ ਗੰਭੀਰ ਹੋ ਕੇ ਸੁਚੱਜੇ ਢੰਗ ਤਰੀਕੇ ਦੇ ਨਾਲ ਅੱਖਾਂ ਖੋਲ ਕੇ ਅੱਗੇ ਵਧਣ ਦੀ ਲੋੜ ਆ। ਜਿਹੜੇ ਕੈਟਾਂ ਟੌਟਾਂ ਦੀ ਵਰਤੋਂ ਕਰਕੇ ਹਕੂਮਤੀ ਤੰਤਰ ਨੇ ਪਹਿਲਾਂ ਸਿੱਖ ਸੰਘਰਸ਼ ਨੂੰ ਬਦਨਾਮ ਕੀਤਾ ਸੀ, ਅੱਜ ਫਿਰ ਉਸੇ ਕੈਟ ਤੰਤਰ ਦੀ ਵਰਤੋਂ ਕਰਕੇ ਸਿੱਖ ਸਫਾਂ ਵਿੱਚ ਵਿਚਰਦੇ ਸਿੱਖ ਨੌਜਵਾਨਾਂ ਨੂੰ ਜਾਂ ਪੰਥਕ ਸ਼ਖਸੀਅਤਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ। ਇੱਕ ਸਿਆਸੀ ਕੈਟ ਨੇ, ਇੱਕ ਇਹ ਕੈਟ ਨੇ, ਸਾਰੇ ਪਾਸਿਓਂ ਕੈਟਾਂ ਨੇ, ਗਦਾਰਾਂ ਨੇ ਕੌਮ ਨੂੰ ਘੇਰਿਆ ਹੋਇਆ। ਸੋ ਸਿੱਖਾਂ ਦੀ ਜਿਹੜੀ ਇਹ ਘੇਰਾਬੰਦੀ ਹੋਈ ਆ, ਇਹਦੇ ਬਾਰੇ ਸੁਚੇਤ ਹੋਣ ਦੀ ਲੋੜ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।